ਕਾਲੂ ਜ਼ਿੰਦਗੀ 'ਚ ਪਹਿਲੀ ਵਾਰੀ ਗਜਰੇਲਾ ਬਣਾਉਂਦਾ ਤੇ ਦੁੱਧ 'ਚ ਟਮਾਟਰ ਕੱਟੀ ਜਾਂਦੇ। ਪਾਨਾਂ ਦੀ ਦੁਕਾਨ ਬਣਾਈ ਨੇ, ਉਹ ਕਿਤੇ ਉਹ ਚਮਚੀ ਗਵਾਚ ਗਈ ਤੇ ਛਿਪਕਲੀ ਨਾਲ ਕੱਥਾ ਲਾ ਇੰਨੀ ਵੱਡੀ ਫੈਮਿਲੀ ਆ, ਨਾਦਰ ਵਾਲੇ ਅੱਖ ਕੇ ਕਾਰਡ ਬਣਾ ਕੇ ਉਹਨਾਂ ਦੇਸ਼ ਦਰੋਹੀ ਦਾ ਨੂੰ ਦਾਗ ਲਾ ਮੈਂ ਹਿਸਾਬ ਲਾ ਰਿਹਾ ਸੀ ਕਿ ਕਦੋਂ ਮੈਨੂੰ ਕਵੇ ਕਿਉਂ ਅਸਲ। ਅੱਛਾ ਮੈਂ ਜਦੋਂ ਆਰਾਮ ਨਾਲ ਕਹਿੰਦਾ ਨਾ ਉਦੋਂ ਨਾਲ ਵਜਾਉਣ ਵਜੂਲਾ ਤੋਂ ਸੀਟੀਆਂ ਲਾਦੇ ਮੈਨੂੰ ਇੰਟਰਸਟ ਹੋਣ ਲੱਗ ਪੈਂਦੀ। ਸਾਰੀਆਂ ਕੀ ਹੋਣ ਲੱਗ ਪੈਂਦੀ ਸਾਰੀ ਸਟ੍ਰੈਸ ਹਾਂ ਉਹ ਲੱਗ ਪੈਂਦੀ। ਮੈਂ ਇਸ ਤੋਂ ਕਿ ਮੈਂ ਇਹਨਾਂ ਨੂੰ ਪਹਿਲੇ ਨੱਥੀ ਕਰਾ ਦਿਆਂ। ਉਹ ਜਦੋਂ ਮੈਂ ਕਹਿੰਦਾ ਨਾ ਅਸਲ ਵਾਲੇ ਕਰਾ ਇਹ ਨਾਲ ਹੀ ਟਕ 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 ਸ਼ੀ ਪੀ ਪਤਾ ਨਹੀਂ ਕੀ ਮੇਰਾ ਬਹੁਤ ਬੁਰਾ ਮੈਨੂੰ ਆਉਂਦਾ। ਮਾਰਤਾ ਵਿਚਾਰਾ ਤੁਸੀਂ। ਲੋ ਜੀ ਨਾਜ਼ਰੀਨ ਸਾਡੇ ਨਾਲ ਉਹੀ ਆ ਦੀਗਰ। ਹਾਂਜੀ ਨਾਜ਼ਰੀਨ ਗੱਲ ਇਹ ਆ ਕਿ ਦੇਖ ਲਓ ਤੁਸੀਂ ਫਿਰ ਕਿਹਾ ਸੀ ਮਿੱਠੇ ਦਾ, ਹੁਣ ਕੀ ਕਹਿਤਾ ਯਾਰ ਗੱਲ ਇਹ ਆ, ਮੇਰੀ ਗੱਲ ਸੁਣ ਲਓ ਸਾਰੇ ਤੁਸੀਂ। ਗੱਲ ਇਹ ਆ ਕਿ ਤੁਸੀਂ ਮੇਰੀ ਜਾਨ ਨੂੰ ਸਕੂਨ ਕਿਉਂ ਆਵੇ ਹੁਣ ਹੁਣ ਦੱਸ ਯਾਰ ਭਾਈ ਹੁਣ ਕੀ ਕਰੀ ਤੁਸੀਂ ਮੇਰੀ ਜਾਨ ਨੂੰ ਉਸਤਾਦ ਜੀ ਹੁਣ ਮੇਰੀ ਗੱਲ ਸੁਣ ਲਓ। ਗੱਲ ਹੁਣ ਹੋ ਗਈ ਆ ਕਿ ਹੁਣ ਇਹ ਦੋਵੇਂ ਕਰੈਕਟਰ ਸਾਰੀ ਰਾਤ ਮੈਨੂੰ ਅੱਜ ਪਤਾ ਲੱਗਾ ਜਿਹੜੀ ਗੱਲ ਇਨਫੋਰਮੇਸ਼ਨ ਸੁਬਾਹ 5 ਵਜੇ ਤੱਕ ਇਹ ਲੂਰ ਬਿੱਲੀਆਂ ਨੂੰ ਫਿਰਦੇ ਆ। 2 ਨਹੀਂ 3 ਤੀਸਰਾ ਨਹੀਂ ਇਹ ਨਹੀਂ ਇਹ ਦੋਵੇਂ ਅਸਲ ਚ ਗਿੱਟਮਿਟ ਹੋ ਗਈ ਆ। ਜਿੱਥੇ ਵੇਖੋ ਖਲੋਤੇ ਉਸਤਾਦ ਨਹੀਂ ਆ ਗਏ ਹਾਂਜੀ ਉਸਤਾਦ ਜੀ ਇਹ ਆਈਟਮਾਂ ਇਹਨਾਂ ਦੀਆਂ ਸ਼ੁਰੂ ਹੋ ਗਈਆਂ ਨੇ। ਹੁਣ ਮੈਨੂੰ ਇਹ ਦੱਸ ਦਿਓ ਇਹਦਾ ਤੇ ਬੇੜਾ ਗਰਕ ਹੋਇਆ ਹੀ ਸੀ ਪਹਿਲੇ, ਠੀਕ ਆ ਜੀ, ਇਹਦਾ ਤੇ ਹੋ ਗਿਆ ਸੀ, ਇਹਦਾ ਵੀ ਨਾਲ ਕਰੀ ਜਾ ਰਿਹਾ। ਓਏ ਛੋਟਾ ਬੱਚਾ ਤੇਰਾ ਮਾਸੂਮ ਉਹਨੇ ਤੇ ਸਿਰੋਂ ਪੈਰੋਂ ਲਾਤੀ ਆ। ਉਹ ਤੂੰ ਉਹਦੇ ਮਗਰ ਲੱਗ ਕੇ ਕਿਉਂ ਘਰ ਆਪਣਾ ਬਰਬਾਦ ਕਰਨਾ ਵਾ? ਕੀ ਹੋ ਗਿਆ? ਉਹ ਤੇ ਐਲਬਮ ਲਈ ਫਿਰਦਾ ਪੂਰਾ। ਯਾਰ ਦੋਸਤ ਦਾ ਦੁੱਖ ਦੂਰ ਕਰਦੇ ਆ। ਉਹ ਇਹਨੇ ਤੇਰਾ ਦੁੱਖ ਨਹੀਂ ਦੂਰ ਕਰਨਾ, ਇਹਨੇ ਤੇਰੇ ਘਰ ਦੇ ਤੇਰੇ ਤੋਂ ਦੂਰ ਕਰ ਦੇਣੇ, ਇਹਨੇ ਤੇਰੀ ਬੁੱਢੀ ਤੇਰੇ ਤੋਂ ਦੂਰ ਕਰ ਦੇਣੀ, ਇਹਨੇ ਤੇਰਾ ਬੱਚਾ ਤੇਰੇ ਤੋਂ ਦੂਰ ਕਰ ਦੇਣਾ ਹੀ। ਉਸਤਾਦ ਜੀ ਉਹਨੇ ਕੋਈ ਅਗਲਾ ਆਪਸ਼ਨ ਵੀ ਸੋਚਿਆ ਹੋਣਾ ਵਾ। ਅਗਲਾ ਆਪਸ਼ਨ ਦਿਖਾ ਕੇ ਤੈਨੂੰ ਦੂਰ ਕਰਨੇ ਆ। ਅਜ਼ਦਵਾਜੀ ਜ਼ਿੰਦਗੀ ਚ ਦਰਾੜ ਪਾ ਦੇਗਾ ਇਹ ਬੰਦਾ। ਓਹੋ ਆਹ ਗੱਲ ਤੂੰ ਕਿਤੇ ਦੂਰੋਂ ਕਰ ਦੇਣਾ ਬੜਾ ਅੱਛਾ ਲੱਗਣਾ। ਅੱਛਾ ਜੀ ਰਾਤ ਤੁਸੀਂ ਦੱਸੋ ਤੇਰੇ ਬੱਚੇ ਦਾ ਸੂਟ ਲੱਭਦੇ ਨੇ ਪੂਰਾ ਝਾਲ ਦੀਆਂ ਦੁਕਾਨਾਂ ਬੰਦ ਹੋ ਗਈਆਂ। ਲੇਕਿਨ ਤੂੰ ਜਿੱਥੋਂ ਫਰੀਦ ਲੱਭਦਾ ਰਿਹਾ ਨਾ ਉੱਥੋਂ ਮੇਰੇ ਬੱਚੇ ਦਾ ਤੂੰ ਅੱਗੇ ਤੋਂ ਨਹੀਂ ਲੱਭਣਾ। ਉਹ 300 ਦੇ 2 ਸੂਟ ਕਿੱਥੋਂ ਆਉਂਦੇ ਆ? ਆਹ ਬੱਚੇ ਤੂੰ ਇਦਾਂ ਲੱਭਣਾ ਵਾ ਤੇ ਉਹ ਤੇ ਫਿਰ ਮੌਖਾ ਕੰਮ। ਟੈਂਟ ਵਾਲਿਆਂ ਨੂੰ ਫੋਨ ਕਰਨ ਦਿਆ ਉਹ ਸੂਟ ਲੱਭਣਾ ਵਾ ਲੈ। ਉਹ ਕਿਤੇ ਗਲੀ ਬੰਦ ਕਰਨੀ ਸੀ ਵੀ ਕਰਾਤ ਲੈ ਕੇ ਜਾਣੀ। ਜਦੋਂ ਰਾਤੀ ਅਸੀਂ ਗਏ ਮਿੱਠਾ ਜੀ ਓਏ ਇਹ 100 ਰੁਪਏ ਵਾਲਾ ਵੀ ਲੈ ਲਵੇ ਨਾ ਤੇਰੇ ਬੱਚੇ ਵਾਸਤੇ ਗਨੀਮਤ ਸਮਝ। ਉਸਤਾਦ ਜੀ ਉਹ ਆਪਣੇ ਬੱਚੇ ਵਾਸਤੇ ਗੁਰਸਾਂ ਦੇ ਹਿਸਾਬ ਨਾਲ ਸੂਟ ਲੱਭਦਾ 250 ਦਾ ਗੁਰਸ ਪਤਾ ਕਿੰਨਾ ਹੁੰਦਾ ਵਾਵਾ ਹੀ ਹੁੰਦਾ ਵਾ। 12 ਦਰਜਨਾਂ ਦਾ ਇੱਕ ਹੁੰਦਾ ਵਾ। 12 ਦਰਜਨਾਂ ਦਾ ਇੱਕ ਗੁਰਸ ਹੁੰਦਾ। ਅੱਛਾ ਮੈਂ ਉਹ 650 ਰੁਪਏ ਦਾ ਗੁਰਸ ਆਪਣੇ ਬੱਚੇ ਵਾਸਤੇ ਲੈ ਕੇ ਜਾਂਦਾ, ਤੇਰੇ ਵਾਸਤੇ ਇੱਕੋ ਸੂਟ 350 ਵਾਲਾ ਲੱਭਣ ਦਿਆ। ਚਲੋ ਜੀ ਜਿੱਥੋਂ ਤੂੰ ਮੁਤਾਸਰ ਹੋਇਆ, ਤੂੰ ਮੈਨੂੰ ਮੇਰੇ ਬੱਚੇ ਦੀ ਤਸਵੀਰ ਵੇਖੀ, ਤੂੰ ਮੈਨੂੰ ਕਿਹਾ ਕਿ ਮੈਨੂੰ ਇਹ ਹੀ ਸ਼ਰਟ ਤੇ ਇਹ ਹੀ ਪੈਂਟ ਚਾਹੀਦੀ ਮੇਰੇ ਬੱਚੇ ਦੀ, ਤੂੰ ਇਹ ਗੱਲ ਕੀਤੀ। ਉਹ ਈਦ ਤੇ ਤੁਹਾਡਾ ਆ ਬਾਪ ਦੇ ਕੇ ਆਇਆ ਸੀ। ਹਾਂਜੀ ਉਹ ਆ ਦੇ ਕੇ ਆਇਆ ਸੀ। ਉਹ ਦਹਾ ਕੇ ਜਿੱਥੇ ਪਿਛਲੀ ਈਦ ਤੇ ਮੈਂ ਉਹ ਸੂਟ ਦਿੱਤਾ ਇਹਦੇ ਮੁੰਡੇ ਨੂੰ 6-7 ਹਜ਼ਾਰ ਵਾਲਾ, ਮਤਲਬ ਇੱਕੋ ਹੀ ਬਈ ਜਿੱਥੇ ਲੈ ਕੇ ਜਾਂਦਾ ਉਹ ਪਵਾ ਕੇ ਲੈ ਕੇ ਜਾਂਦਾ ਤੇ ਘਰ ਵੜਦਿਆਂ ਹੀ ਉਹਦੇ ਕੋਲ ਲਵਾ ਲੈਂਦਾ ਵਾ। ਤੇ ਹੁਣ ਇਹ ਇਦਾਂ ਕਰ ਲਈਏ ਸੁੱਟਦੇ ਕਰੀਏ। ਅੱਛਾ 3 ਵਜੇ ਰਾਤੀ ਇਹਨੂੰ ਪਤਾ ਇਹਦਾ ਘਰ ਮਾੜਾ ਵਾ ਬਣਨ ਡਿਆ ਵਾ ਤੇ ਉਹੀ ਬੱਚੇ ਦਾ ਸੂਟ ਇਹਨੇ ਸਾਹਮਣੇ ਕੋਠੀ ਬਣੀ ਉਹਨਾਂ ਕੋਲ ਰਖਵਾਇਆ ਹੋਇਆ ਕਿ ਮੈਂ ਜਦੋਂ ਕਿਤੇ ਆਣਾ ਜਾਣਾ ਤੁਹਾਡੇ ਕੋਲ ਸੂਟ। ਭਾਜੀ ਸਾਹਿਬ ਗਲੀ 'ਚ ਕਿਸੇ ਨੇ ਵਿਆਹ ਤੇ ਜਾਣਾ ਹੋਵੇ ਨਾ ਰੈਂਟ ਤੇ ਵੀ ਦੇ ਦਿੰਦਾ ਬੱਚੇ ਨੂੰ ਸੂਟ। ਅੱਛਾ ਜੀ 1000 ਰੁਪਏ ਰੈਂਟ ਤੇ ਵੀ ਦੇ ਦਿੰਦਾ। ਤੇ ਪਹਿਲੇ ਪੁੱਛਦਾ ਤੁਸੀਂ ਸਜਾਜਨੀ ਆਫੀਸ਼ੀਅਲ ਦੇਖਦੇ ਹੋ, ਕਮਰੇ ਨਹੀਂ ਫੇਰ ਦਿੰਦਾ। ਇਹ ਕਿਤੇ ਕਮੈਂਟਸ ਨਾ ਕਰਦਾ ਉਸ ਰੈਂਟ ਦੇ ਕੱਪੜੇ ਮਿੱਠਾ ਕੈਸੀ ਹੋਰ ਕੱਪੜੇ ਵਾਲੇ ਬੱਚੇ ਰਾਤ ਦੇ 3 ਵਜੇ ਅਸੀਂ ਕਚਹਿਰੀ ਬਾਜ਼ਾਰ ਗਏ। ਮੈਂ ਇਹਨੂੰ ਕਿਹਾ ਮਿੱਠੇ ਦੁਕਾਨ ਖੋਲ ਲੈਂਦੀ ਆ ਸਵੇਰੇ 2-3 ਘੰਟੇ ਰਹਿ ਗਏ ਪਰ 9 ਵਜੇ ਤੱਕ ਉੱਤੇ ਬਿੰਨੇ ਚਾਹ ਪਾਣੀ ਕਿਹੜਾ ਸੀ ਵਾਰਾਗਰਦੀ ਕੀਤੀ ਜਾਂ ਤੇ ਮੈਨੂੰ ਕਿਤੇ ਕੋਈ ਗਲਤ ਕੰਮ ਪਾਊਡਰ ਸ਼ਰਾਬ ਤੇ ਨਸ਼ੇ ਤੇ ਲਾਣੇ ਤੇ ਫਿਰ। ਓਏ ਨਾਜ਼ਰੀਨ ਮੇਰੀ ਗੱਲ ਸੁਣ ਲਓ। ਸਲਾਨੀ ਵਾਲੇ 5 ਓਏ ਸਲਾਨੀ ਠਹਿਰ ਜਾ, ਸਾਲਾਨੀ ਠਹਿਰ ਜਾ, ਓਏ ਸਾਲਾਨੀ ਠਹਿਰ ਜਾ। ਨਾਜ਼ਰੀਨ ਇਹ ਕਰੈਕਟਰ ਨੂੰ ਨਿਜ਼ਾਮੇ ਜਿਹੜਾ ਨਾ ਉਹ ਕਰਕੇ ਵਰਗਲਾਹਟੇ
ਸ਼ਿੱਦਤ ਨਾਮੂਸ ਕਰ ਰਿਹਾ। ਹਾਂਜੀ ਉਹਨੂੰ ਰਾਹੇ ਰਾਸਤੇ ਤੋਂ ਭਟਕਾ ਰਿਹਾ। ਲਫ਼ਜ਼ ਵੇਖ ਆ ਭਰਵਾਂ ਜਿਹਾ ਪਾਤਾ ਵੇ। ਨਹੀਂ ਭਰਵਾਂ ਜਿਹਾ ਨਹੀਂ ਪਾਤਾ, ਗੱਲ ਸਮਝੋ। ਮੈਂ ਜਿਹੜੀ ਤੁਹਾਨੂੰ ਇਸ਼ਤਿਹਾਰ ਦੇ ਇੰਤਸ਼ਾਰ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਤੁਹਾਨੂੰ ਆਗਾਹੀ ਮੁਸਲਸਲ ਪੇਸ਼ਨ ਕੋਈ ਕਰ ਰਿਹਾ एडवांस से शगुफ्तगी च। फरीद साहब देखो जी, हम तो डूबे हैं, इसको भी सनम ले डूबेंगे। नहीं भाईजान ਇਹ ਹੁਣ ਜਿਹੜਾ ਗੱਲ ਪਿਆ ਢੋਲ ਨਾ, ਇਹਦੇ ਗੱਲ ਪੈ ਗਏ ਨੇ ਕੁਛ ਢੋਲ, ਇਹ ਹੁਣ ਇਹਦੇ ਗਲੇ 'ਚ ਪਾਉਣਾ ਚਾਹ ਰਿਹਾ। ਠੀਕ ਆ ਮੇਰਾ ਭਰਾ ਵਾ ਤੇ ਢੋਲ ਦੂਰ ਦੇ ਸੁਹਾਨੇ ਪਾਏ ਨੇ ਉਹਨਾਂ ਨੇ, ਦੇਖ ਲਏ ਨੇ। ਜਦੋਂ ਢੋਲ ਲਾਗੇ ਆਏ ਨੇ ਹੁਣ ਕੰਨ ਪਾਟ ਰਹੇ ਨੇ, ਤੇ ਲਾਗੇ ਵਾਲਾ ਹੁਣ ਕਰੈਕਟਰ ਆਇਆ ਲੱਭ ਲਿਆ ਕਿ ਮਿੱਠੇ ਆਪ ਢੋਲ ਬਹੁਤ ਆਲਾ ਈ। फाइनल ढोल ਇਹਦਾ ਦਾਇਆ ਬਾਇਆ ਜਿਹੜਾ ਢੋਲ ਨਾ ਇੱਧਰ ਇੱਧਰ ਦਾਇਆ ਹੁੰਦਾ, ਇੱਧਰ ਬਾਇਆ ਹੁੰਦਾ, ਉਹਨੂੰ ਕਹਿੰਦੇ ਨੇ ਦਾਇਆ ਬਾਇਆ। ਗਲਤ ਨਹੀਂ ਸਮਝਣਾ, ਇਹ ਦਾਇਆ ਇਹ ਬਾਇਆ। ਠੀਕ ਆ ਜੀ, ਢੋਲ ਦਾ ਬੂਮ ਬੂਮ ਤੇ ਟਕ ਟਕ ਉਹ ਨਿਜ਼ਾਮ। ਹਾਂਜੀ ਇਹ ਤਾਰੀਫਾਂ ਕਰ ਕਰਕੇ ਆਪਣਾ ਢੋਲ ਜਿਹੜੇ ਨੇ ਇਹਨੇ 2 ਢੋਲ ਇਹਦੇ ਗਲ 'ਚ ਪਾਤੇ ਨੇ। ਜਾਂ 2 ਢੋਲ ਅੱਗੋਂ ਇਹਨਾਂ ਦੇ ਮਗਰ ਪੁਲਿਸ ਲੱਗ ਜਾਣੀ ਆ, ਤੇ ਫਿਰ ਇਹਨਾਂ ਨੇ ਹੋ ਜਾਣਾ ਢੋਲ ਸਪਾਈਆ। 2 ਢੋਲ ਗੱਲ ਕਰਾਂਗਾ ਮੈਂ ਇਹਨਾਂ ਨਾਲ। ਹਾਂਜੀ ਮੇਰੀ ਗੱਲ ਸੁਣੋ, ਰਾਤੀ ਜਲਾਓ ਘਿਰਾਓ ਹੋ ਰਿਹਾ ਸੜਕਾਂ ਦੇ ਮਿੱਠੇ, ਜਦੋਂ ਨਾਲ ਸ਼ੈਲ ਵੱਜਾ ਵਾ, ਸ਼ੈਲ ਵੱਜਾ। ਕਹਿੰਦਾ ਅੱਛਾ ਪਾਗਲ ਬੇਵਕੂਫ ਆ, ਸ਼ੈਲਕ ਨਹੀਂ ਚੱਲਿਆ। ਕਹਿੰਦਾ ਮੈਂ ਚਲੋ ਬੱਚੇ ਲਈ ਲੈ ਜਾਣਾ ਘਰ, ਉਹਨੂੰ ਨਹੀਂ ਲੈ ਕੇ ਜਾਈਦਾ। ਕਿੱਡਾ ਚਵਲ ਮਾਰਨ, ਤੂੰ ਮੈਨੂੰ ਕਿਹਾ ਸੀ ਸ਼ੈਲ ਖਾਲੀ ਕਰਕੇ ਤੇ ਜੂਸ ਪਾਇਆ ਕਰਾਂਗੇ, ਤੂੰ ਮੈਨੂੰ ਕਿਹਾ। ਅਸੀਂ ਭਾਜੀ ਇੱਥੇ ਸ਼ੈਲ ਤੇ ਆਂਸੂ ਗੈਸ ਭਾਈ ਜੀ ਫੈਸਲਾਬਾਦ ਜਿਹੜੇ ਸ਼ੈਲ ਚੱਲੇ ਨਾਲੇ। ਗੱਲ ਨੂੰ ਹੋਰ ਪਾਸੇ ਨਾ ਲੈ ਕੇ ਜਾ। ਅੱਛਾ ਚੱਲ ਹੁਣ ਓਏ ਚੱਲ ਠਹਿਰ ਜਾ, ਗੱਲ ਨੂੰ ਹੋਰ ਪਾਸੇ ਨਾ ਲੈ ਕੇ ਜਾ। ਉਧਰ ਰਸਤੇ ਸਾਰੇ ਬੰਦ ਸਨ। ਰਸਤੇ ਬੰਦ ਹੋਣ ਵਾਲੇ ਨੇ ਤੁਹਾਡੇ। ਮੈਂ ਤੈਨੂੰ ਕਹਿ ਰਿਹਾ ਹਟ ਜਾ, ਮੈਂ ਤੁਹਾਨੂੰ ਸਹੀ ਕਹਿ ਰਿਹਾ ਨਾਜ਼ਰੀਨਿਓ। ਨਾਜ਼ਰੀਨਿਓ ਗਲਬਲਿਓ, ਇਹ ਕਰੈਕਟਰ ਇਹਦੇ ਹੱਥੇ ਚੜ ਰਿਹਾ। ਮੈਂ ਉਹ ਆ ਜਿਹੜਾ ਜਿਹਦੀ ਪੇਸ਼ਨ ਕੋਈ ਕੁਝ ਮਹੀਨਿਆਂ ਬਾਅਦ ਸਾਬਤ ਹੁੰਦੀ ਨਹੀਂ ਸਹੀ। ਹਾਂਜੀ ਮੈਂ ਵੀ ਕਹਾਂ ਇਹ ਮੇਰੇ ਨਾਲ ਕਿਉਂ ਕਦੀ बचो समझो। मैं भी उदा का ही करैक्टर है। कहते नहीं देखिएगा कल मैंने एक जगह पे जाना है, वहां से वापसी पे मैंने पकड़े जाना है, उदा ही हुंदा वा। मैं भी वही हाँ। ਇਹ ਕਰੈਕਟਰ ਨੇ ਕਿਸੇ ਦਿਨ ਗੈਪ ਹੋਣਾ ਜੇ ਇੰਨੇ ਐਦੀ ਬਰੀ ਦੇਣੀ ਆ। ਓਏ ਹੋਏ ਹੋਏ, ਮੈਂ ਵੀ ਕਹਾਂ ਮੈਨੂੰ ਕਹੀ ਜਾਣਾ ਲੈਲਪੁਰ ਗੈਲਰੀਆ ਜਾਣਾ ਵਾ, ਬੁਲੇਵਾਰਡ ਜਾਣਾ ਵਾ। ਮੈਂ ਕਿਹਾ ਲਾਈਆਬਾਦ ਦੀ ਸਵਾਰੀ ਆ ਤੇ ਮੈਨੂੰ ਲਈ ਕਿੱਥੇ ਜਾਣ ਡਿਆ ਵਾ। ਇਹ ਲੈਲਪੁਰ ਦੇ ਚੱਕਰ 'ਚ ਨਾ ਤੂੰ ਕਿਸੇ ਦਿਨ ਦੇਲਪੁਰ 'ਚ ਚਲੇ ਜਾਣਾ। डिस्ट्रिक्ट देलपुर। ਹਾਂ ਇਹ ਤੈਨੂੰ ਮੈਂ ਦੱਸ ਦਿੱਤਾ ਹੀ ਮਿੱਠਿਆ। ਅੱਛਾ ਜੀ ਸਾਜੀ ਤੁਸੀਂ ਦੱਸੋ, ਬਾਲ ਬੱਚੇਦਾਰ? ਹਾਂਜੀ ਠੀਕ ਆ। ਤੋਬਾ ਜ਼ਲੀਲਦਾਰ ਕਬੀਲ ਉਹੀ ਦਾਰ ਆ। ਹਾਂਜੀ ਠੀਕ ਆ ਜੀ, ਜਮਾਦਾਰ। पहले वाले ਠੀਕ ਆ ਜੀ। ਉਹ ਆ ਇਸ ਬੰਦੇ ਕੋਲ ਸ਼ਗੁਫਤਗੀ ਨਾਰਾਜ਼ਗੀ ਇਮਤਿਆਜ਼ ਆ। ਵਾਹ ਵਾਹ, ਇਹ ਕੀ ਹੈ? ਇਹ ਨਾਰਾਜ਼ਗੀ ਹੈ, ਇਸ ਤਰ੍ਹਾਂ ਨਹੀਂ ਹੈਗਾ। ਆ ਜਿਹੜੇ ਮੈਨੂੰ ਲਫ਼ਜ਼ ਹੈ ਨਾ, ਕਸਮੇ ਆ ਲਫ਼ਜ਼ਾਂ ਦੀ ਵਜ੍ਹਾ ਤੋਂ ਮੈਂ ਫਸਣ ਡਿਆ। ਗੱਲ ਕੋਈ ਨਹੀਂ, ਮੇਰੇ ਬੁੱਲੇਵਰਲਡ ਗਏ ਸੀ। ਹੈ ਬੁੱਲੇਵਰਲਡ ਬੁੱਲੇਵਰਲਡ ਵਾਹ, ਬੁੱਲੇਵਰਲਡ ਰਿਸ਼ਤੇਦਾਰ ਤੇਰੇ ਸਾਰੇ ਖੰਡੇ ਆ, ਬੋਲੇ ਯਾਨੀ ਰਿਸ਼ਤੇਦਾਰ ਖੰਡੇ ਹੁਣ ਤੇ ਮੈਂ ਓ ਯਾਰ ਬੁੱਲੇਵਰਡ ਨਹੀਂ ਹੁੰਦਾ, ਬੁਲੇਵਾਰਡ। बुलवर्ड। हाँ ਬੁਲੇਵਾਰਡ ਬੁੱਲੇਵਰਲਡ ਗਏ ਸੀ ਅਸੀਂ। ਬੁਲੇਵਾਰਡ ਬੁੱਲੇਵਰਲਡ ਅਸੀਂ ਮੈਂ ਇਹਨੂੰ ਲੈ ਗਿਆ। ਮੈਂ ਕਿਹਾ ਯਾਰ ਇਹਦੀ ਦੁਨੀਆ ਬਦਲੇ, ਇਹਦਾ ਸਟਾਈਲ ਬਦਲੇ। फिर फन दुनिया च ले जाना। ਉਹ ਨਹੀਂ, ਇਹਦਾ ਲਿਵਿੰਗ ਸਟਾइल। ਕਹਿ ਜਾ, ਦੁਨੀਆ ਬਦਲੀ ਸੀ ਉੱਥੇ ਜਾ ਕੇ ਤੇਰੀ। ਮੈਂ ਹੈਰਾਨ ਰਹਿ ਗਿਆ। ਹੈ ਮੈਂ ਦੇਖ ਕੇ ਪਰੇਸ਼ਾਨ ਵੀ ਹਲਕਾ ਹਲਕਾ ਮਿੱਠੇ ਓਕੇ ਕਰ ਮੋਟਰ ਰੱਖੀ। ਤੂੰ ਅੱਛਾ ਮੈਨੂੰ ਵੀ ਪਹਿਲੀ ਦੁਨੀਆ ਨਹੀਂ ਅੱਛੀ ਲੱਗ ਰਹੀ। फिर भी पहली दुनिया को इजाजत ले लो। ਹਾਂਜੀ ਮੈਂ ਵੀ ਦੁਨੀਆ ਬਦਲਣੀ ਚਾਹ ਰਿਹਾ। ਮੇਰੀ ਦੁਨੀਆ ਸੋਨੀ ਸੋਨੀ ਆ ਪਹਿਲੀ। ਮੈਂ ਦੁਨੀਆ ਰੰਗ ਬਰੰਗੀ ਕਰਨਾ ਚਾਹ ਰਿਹਾ। प्रीत कर तेरे खब्बे हत्थ। ਪਹਿਲੀ ਦੁਨੀਆ 'ਚ ਮੇਰਾ ਦਿਲ ਨਹੀਂ ਲੱਗ ਰਿਹਾ। हाँ ਹਾਏ ਹਾਏ, ਮੈਂ ਚਾਹੁੰਦਾ ਮੈਂ ਨਵੀਂ ਦੁਨੀਆ 'ਚ ਛਾਲਾਂ ਮਾਰਦਾ ਫਿਰਾਂ। ਮੈਂ ਧੜਕਣ ਬਾਰਦਾ ਨਾ ਮੈਂ ਮਾਲਕ ਸੁਣਿਆ ਤੇਰੇ ਕੋ ਤੂੰ ਵੱਡੀ ਦੁਨੀਆ ਵਾ। जी हाई किस्म दी दुनिया में। ਅੱਛਾ ਤੂੰ ਦੁਨੀਆ ਤੇ ਰੱਖ ਫਕੀਰਾ ਐਸਾ ਨਿਜ਼ਾਮ ਫਰੋਜ਼। ਤੂੰ ਚਾਵੇਂ ਤੇ ਹੱਸਣ ਲੋਕੀ, ਨਾ ਚਾਵੇਂ ਤੇ ਉਦਾਸ। पता लगा ਮਨਾ ਲੈਣਾ ਕਿ ਯਾਰ ਇਦਾਂ तो दुनिया बदल गया। ਮੈਂ ਇਹਨੂੰ ਕਿਹਾ ਮੈਂ जब तेरे ਬਜ਼ੁਰਗ ਨੇ पास दस्तयाब है तो बदलो। ਯਾਰ ਇਹਨੂੰ ਮੈਂ ਐ ਭਾਈਜਾਨ ਇਮਤਿਆਜ਼ ਮੌਲ ਦੀ ਛੱਤ ਤੇ ਇੱਕ ਬਜ਼ੁਰਗ ਬੰਦੇ ਨੇ। ਨਜ਼ਰੀਨੂ ਨਜ਼ਰੀਨਿਆ ਗੱਲ ਸੁਣ ਲਓ ਮੇਰੀ। ਕੋਈ ਐਸੀ ਗੱਲ ਨਹੀਂ ਉਸਤਾਦ ਜੀ, ਮੈਨੂੰ ਕੋਈ ਨਹੀਂ ਬਹਿਕਾ ਰਿਹਾ।
ਉਹਨੇ ਮੈਨੂੰ ਰਲਿਆ ਦੇਖਿਆ ਯਾਰ ਇਸ ਤੋਂ ਸਾਬਤ ਹੁੰਦਾ ਕਿ ਮੈਂ ਇਹਨਾਂ ਨੂੰ ਗਲਤ ਲਾ ਰਿਹਾ ਰਸਤੇ। ਓਏ ਉਹਨਾਂ ਨੂੰ ਦੁਨੀਆ ਦਾ ਲਿਵਿੰਗ ਸਟਾਈਲ ਪਤਾ ਲੱਗੇ। ਜੀ ਰਾਤੀ ਮੈਨੂੰ ਇਹਨੇ 3 ਵਜੇ ਫੋਨ ਕੀਤਾ ਵਾ, ਕੀ ਕਹਿੰਦਾ? ਮੈਨੂੰ ਕਹਿੰਦਾ ਆ ਇੱਥੇ ਕੰਪਨੀ ਬਾਗ। ਉਹਦੇ ਮੇਰੀ ਉਹਨੇ ਪੂਰੀ ਕਰਕੇ ਨਾ ਮੈਨੂੰ ਕਹਿੰਦਾ ਆ ਕੰਪਨੀ ਬਾਗ। ਅੱਛਾ ਉਹ ਮੈਂ ਤੇ ਮੈਨੂੰ ਕੋਈ ਕੰਮ ਸੀ, ਮੈਂ ਨਹੀਂ ਆਇਆ ਕਹਿੰਦਾ ਤੈਨੂੰ ਉੱਥੇ ਦੁਨੀਆ ਦਿਖਾਵਾਂ, ਤੈਨੂੰ ਇੱਥੇ 2 ਬੰਦਿਆਂ ਨਾਲ ਮਿਲਾਉਣਾ ਕਹਿੰਦਾ। ਕਾਲੂ ਕਿੱਡਾ ਤੂੰ, ਤੇਰਾ ਨਾਮ ਹੀ ਤੇਰਾ ਅੰਦਰ ਕਾਲੂ ਸਹੀ ਤੂੰ ਕੀ ਕਰਨੇ ਆ? ਸਹੀ ਕਹਿੰਦੇ ਯਾਰ ਇਦਾਂ ਦੀ ਗੱਲ ਤੂੰ ਸ਼ੋਅ ਦੇ ਵਿੱਚ ਤੈਨੂੰ ਮੈਂ ਕੀਤੀ ਕਾਲ, ਮੈਂ ਤੈਨੂੰ ਸਿਰਫ ਇਹ ਕਿਹਾ ਆ ਤੈਨੂੰ ਤੂੰ ਕਹਿੰਦਾ ਸੀ ਕਿ ਯਾਰ ਮੇਰਾ ਕੋਈ ਮਸਲਾ ਆ ਫੰਬਲ ਹੋ ਗਿਆ, ਗੱਲ ਨਹੀਂ ਤੇਰੇ ਘਰ ਕੋਈ ਮਸਲਾ ਲੜਾਈ ਹੈ, ਮੈਂ ਕਿਹਾ ਚੱਲ ਇੱਥੇ ਬਹਿ ਕੇ ਆਪਾਂ ਗੱਲ ਕਰ ਲੈਨੇ। ਮੈਂ ਤੈਨੂੰ ਕੀ ਕਹਿ ਦਿੱਤਾ? ਉਹ 7 ਘੰਟੇ ਬਾਅਦ ਮੈਨੂੰ ਫੋਨ ਕਰਨਾ। ਇੱਕ ਮਿੰਟ, ਤੂੰ ਉਹਨੂੰ ਕਾਲ ਕਿਉਂ ਕੀਤੀ ਸੀ? ਚੱਲ ਇਹ ਦੱਸ। ਆਹੋ ਦੱਸ। ਚੱਲ ਇਹ ਦੱਸ ਤੂੰ ਕਿਉਂ ਕੀਤੀ ਸੀ? ਉੱਥੇ ਬੁਲਾਇਆ ਸੀ, ਮੈਂ ਕਿਹਾ ਚੱਲ ਉੱਥੇ ਬਹਿ ਕੇ ਕੰਪਨੀ ਬਾਗ ਤੂੰ ਕੀ ਕਰ ਰਿਹਾ ਸੀ? ਕਿੰਨੇ ਵਜੇ ਦੀ ਗੱਲ ਆ? ਰਾਤ 3 ਵਜੇ। ਮੈਨੂੰ ਵੀ ਪਿਛਲੇ ਹਫਤੇ ਮੈਨੂੰ ਜਿਹੜਾ ਕੀਤਾ ਚੱਲ ਠੀਕ ਉਹਦੇ ਪਹਿਲਾਂ 3 ਵਜੇ ਨਿਬੜ ਲੈਂਦੇ ਪਹਿਲਾਂ। ਅੱਛਾ ਫੇਰ ਮੈਨੂੰ ਕਹਿੰਦਾ 2 ਕਿਲੋ ਸੇਬ ਵੀ ਲਈ ਨਾਲ ਹੁੰਦਾ ਹੈ। ਸੇਬ ਜਦੋਂ ਬਸ ਇਹ ਸੇਬ ਇਹਨੇ ਤੇਰੇ ਕੋਲੋਂ ਦਵਾਉਣੇ ਸੀ, ਤੇਰੀ ਜੋ ਖਾਣੇ ਨਹੀਂ ਸੀ। ਸੇਬ ਚ ਮੋਰੀਆਂ ਦਾ ਤੇ ਨਹੀਂ ਕਿਹਾ? ਨਹੀਂ ਕਹਿੰਦਾ ਸੇਬ ਓਏ ਅੱਛੇ ਵਾਲੇ ਲੈ ਕੇ। ਸੇਬ ਅੱਛਾ ਸਾਦੇ ਸੇਬ। ਮੈਨੂੰ ਇੱਕ ਗੱਲ ਸਿਰਫ ਦੱਸ ਦੇ ਕਾਲੂ, ਤੂੰ ਮੇਰੇ ਅੱਗੇ ਬਹਿ ਕੇ ਰੋਇਆ ਸੀ ਕਿ ਯਾਰ ਮੇਰਾ ਭਰਾ ਮੇਰੇ ਨਾਲ ਜ਼ਿਆਦਤੀ ਕਰਨ ਡਿਆ, ਆ ਮੂੰਹ ਤੇ ਬਿਠਾ। ਜੇ ਤੁਹਾਡਾ ਦੋਵਾਂ ਭਰਾਵਾਂ ਦਾ ਮੈਂ ਤੈਨੂੰ ਤਰੀਕਾ ਦੱਸਣਾ ਕਿ ਕਿੱਦਾਂ ਜਾ ਕੇ ਘਰ ਗੱਲ ਕਰ, ਤੇ 3 ਵਜੇ ਦੱਸਣਾ ਭਾਈ ਫਰੀਦ। ਉਹ ਯਾਰ ਉੱਥੇ ਇੱਕ ਦੁਕਾਨ ਲਗਾ ਮੇਰਾ ਯਾਰ ਪਹਿਲੇ ਇਧਰੋਂ ਇਹਨੂੰ ਫੋਨ ਕਰੀ ਜਾਂਦੇ ਆ ਤੇ ਮੈਨੂੰ ਵੀ ਕਰੀ ਜਾਂਦੇ ਆ, ਕਹਿੰਦਾ ਤੈਨੂੰ WhatsApp ਸੈਂਪਲ ਕਲਾਵਾਂ। ਕਿਹੜੀ ਸ਼ਾਇਦ ਆ ਕਿਹੜਾ ਤੂੰ ਇਦਾਂ ਜੁੱਤੀਆਂ ਦਾ ਕੰਮ ਸ਼ੁਰੂ ਕਰ ਲਿਆ? ਸੈਂਪਲ ਤੂੰ ਸ਼ਰਟਾਂ ਦਾ ਕਿਹਾ, ਤੂੰ ਮੈਨੂੰ ਸ਼ਰਟਾਂ ਵਾਲਾ ਅੱਜ ਕੱਲ ਚਲੋ ਸਾਰੀਆਂ ਗੱਲਾਂ ਦੱਸ ਆਪਣਾ ਮਾਲ ਡੈਮੇਜ ਹੀ ਤੇ ਉਹਨੂੰ ਕਹਿੰਦੇ ਆ ਮੈਂ ਸੈਂਪਲ ਭੇਜਾਂ। ਬੜੇ ਅੱਛੇ ਨਾਲ ਕਿਤੇ ਫਰੋਜੇ ਵੇਚਣ ਡਿਆ ਵਾ ਹੈ। ਮਿੱਠੇ ਤੂੰ ਰਾਤ ਮੇਰੇ ਨਾਲ ਰਿਹਾ ਯਾਰ, ਤੈਨੂੰ ਦੱਸ ਇੱਕ ਵਾਰੀ ਵੀ ਤੈਨੂੰ ਲੱਗਿਆ ਕਿ ਯਾਰ ਤੂੰ ਕਿਤੇ ਕੋਈ ਆਮ ਜਗ੍ਹਾ ਤੇ ਗਿਆ ਫੁੱਲ ਮਜ਼ੇ ਨਾਲ? ਯਾਰ ਫਰੀਦ ਮੈਨੂੰ ਇਹ ਨਹੀਂ ਪਤਾ, ਬਾਕੀ ਇਹਨਾਂ ਮੈਨੂੰ ਪਤਾ ਰਿਹਾ ਵਾ ਤੂੰ ਇੱਥੇ 1000 ਦੇ ਦੇ, ਇੱਥੇ 2000 ਦੇ ਦੇ, ਇਹ ਤੂੰ ਮੇਰੇ ਕੋਲ ਤਾਂ ਜੀ ਪਹਿਲੇ ਇਹਦਾ ਵੌਇਸ ਮੈਸੇਜ ਆਉਂਦਾ ਸੀ ਰਾਤੀ, ਪਤਾ ਨਹੀਂ ਕਿਹਦਾ ਵੌਇਸ ਮੈਸੇਜ, ਇਹਦੀ ਆਵਾਜ਼ ਨਹੀਂ ਸੀ। ਉਹ ਕੀ ਸੀ ਗੱਲ ਕੀ ਸੀ ਵਿੱਚ? ਵੌਇਸ ਮੈਸੇਜ ਕੀਤਾ ਸੀ ਕਾਲੂ ਤੇ ਵੌਇਸ ਕਾਲੂ ਆਉਂਦੇ ਯਾਰ ਬਸ ਉਹ ਵੇਲਾ ਵਾਲਾ ਤੂੰ ਸੀਗਾ। ਸਾਰੀਆਂ ਗੱਲਾਂ ਛੱਡ, ਤੂੰ WhatsApp ਤੇ ਸਾਫੇ ਵਾਲੀ ਡੀਪੀ ਕਿਉਂ ਲਾਈ? ਕਿਹੜੀ? ਸਾਫੇ ਵਾਲੀ ਦੇ ਨਾਲ ਸਿਗਰਟ ਵੀ ਫੜਾਇਆ ਆਇਆ ਕਰ, ਤੇ ਟੋਪੀ ਵੀ ਥੋੜੀ ਜਿਹੀ ਟੇੜੀ ਹੈ ਤੇਰੀ। ਤੇ ਇੱਥੇ ਤਿਮਗਣਾ ਲਾਇਆ ਉਹ 3 ਬਣਾ ਕੇ ਵੱਡਾ ਸਾਰਾ। ਥੱਲੇ ਮੈਂ ਸ਼ਫੀ ਲਿਖਿਆ ਨਾ। ਨਹੀਂ ਮੈਂ ਦਾਖਲਾ ਨਾ ਤੁਹਾਡੇ ਤੇ ਤੁਸੀਂ ਮੈਂ ਕਹੀਂ ਸ਼ਫੀ ਨਾ ਬਣ ਜਾऊं। ਹਾਂ ਤੇ ਤੁਸੀਂ ਇੱਕ ਗੱਲ ਆ, ਜੇ ਤੁਹਾਡੇ ਲੋਕਾਂ ਦੀ ਮੈਂ ਹੈਲਪ ਇਸ ਹਿਸਾਬ ਨਾਲ ਕਰਨ ਡਿਆ, ਇਹਨਾਂ ਨੇ ਕੀ ਕੀਤਾ ਅੱਜ ਤੱਕ ਤੁਹਾਡੇ ਨਾਲ? ਜੋ ਕੁਝ ਇੱਥੇ ਆ ਕੇ ਭਾਂਡੇ ਧੋ ਲੋ, ਘਾਹ ਪੁੱਟ ਲੋ, ਬਾਹਰ ਸੈੱਟ ਲੱਗਣ ਡਿਆ, ਬਾਹਰ ਜਾ ਕੇ ਕੈਮਰੇ ਦੇ ਅੱਗੇ ਖਲੋਵੋ। ਓਏ ਉਸ ਕੰਮ ਨਾਲੋਂ मौत अच्छी जिस काम से आती हो इज्जत में कुताही बल्कि तबाही। बेटे पैसा आ गल्लां एवें बणियां वा कि पैसा ते कालू ना कोई बड़ा हुंदा। ओए पैसा 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 जरूरी है। की नूरजहान ने ਇਹਦੇ ਤੇ ਗਾਣਾ ਗਾਇਆ ਕਿ ਬਿਦल्ला ठहर जा यार दा ਨਜ਼ਾਰਾ ਲੈਣ ਦੇ। ਆਈਡੀ ਕਾਰਡ ਇਹਦਾ ਭਲਾ ਕਿੱਥੋਂ ਲੱਭਿਆ? ਆ ਥੋੜੇ ਦਿਨ ਪਹਿਲੇ ਗੱਟ ਵਾਲੇ ਦੀ ਜਿਹੜੀ ਪਾਰਕ ਨਹੀਂ ਹੁੰਦੀ ਉਹਦੇ ਵਿੱਚ ਜਿਹੜੀ ਕੰਟੀਨ ਬਣੀ ਉੱਥੇ ਦੱਸ ਤੂੰ ਕਿਹੜਾ ਸਰਫ ਲੈਣ ਗਿਆ? ਮੈਂ ਮੀਟਰ ਲਵਾਉਣਾ ਸੀ ਆਪਣੇ ਘਰ ਦਾ, ਉੱਥੇ ਮੁੰਡਾ ਬੰਦਾ ਆਣ ਕੇ ਸ਼ਾਮ ਨੂੰ ਤੇ ਚਾਹ ਪੀਂਦਾ, ਮੈਂ ਉਹਨੂੰ ਫੜਾਇਆ ਆਈਡੀ ਕਾਰਡ, ਉਹ ਮੈਨੂੰ ਵੀ ਚੇਤਾ ਨਹੀਂ ਰਿਹਾ, ਫੱਟੇ ਤੇ ਪਿਆ ਤੇ ਫੱਟੇ ਤੋਂ ਡਿੱਗ ਪਿਆ। ਦਫ਼ਤਰ ਜਾਣਾ ਤੂੰ ਮੀਟਰ ਲਵਾਉਣਾ ਤੇ ਦਫ਼ਤਰ ਨਹੀਂ ਜਾ ਸਕਦਾ ਸਾਡੀ। ਅੱਛਾ ਹੁਣ ਤੂੰ ਮੀਟਰ ਲਵਾਏਗਾ? ਅੱਛਾ ਇਹਨੂੰ ਉਸਤਾਦ ਜੀ ਮਿਲਣ ਜਾਓ ਨਾ, ਪਹਿਲਾਂ ਖਿੜਕੀ ਥਾਣੀ ਦੇਖਦਾ ਕੱਲਾ ਕੇ ਨਾਲ ਦੋਸਤ ਵੀ ਲੈ ਕੇ ਆਇਆ, ਤੂੰ ਬੂਹਾ ਖੋਲ ਡਾਇਰੈਕਟ ਮਿਲ ਗੱਲ ਮੈਨੂੰ ਸਿੱਧਾ ਨਹੀਂ ਉਹ ਇਹਦੇ ਘਰ ਜਾਓ, ਵਾਕਈ ਮਹਿਮਾਨ ਨਵਾਜ਼ੀ ਵੱਲੋਂ ਮੌਤ ਆ। ਹਾਂਜੀ ਕਿ ਵੀ ਨਾਲ ਜੇ ਕੋਈ ਹੈ ਤੇ ਫਿਰ ਇਕੱਠਾ ਹਿਸਾਬ ਕਿਤਾਬ। ਇਹਨੇ ਕਾਰ ਬਾਹਰ ਮਹੱਲੇ ਵਾਲੇ ਨੂੰ ਜਿਹੜਾ ਕਰਿਆਨੇ ਵਾਲਾ ਨੂੰ ਕਿਹਾ ਵਾ ਕਿ ਜਦੋਂ ਮੈਂ ਤੈਨੂੰ ਇਸ਼ਾਰਾ ਕਰਾਂ ਵੀ 7 ਅਪ ਜਾਂ ਪੈਪਸੀ ਉਹ ਪਾਏ ਨੂੰ ਹੁਣੇ ਅੱਧੀ ਕੱਢ ਕੇ ਅੱਧੀ ਲੈਮਨ ਟੈਪ ਮਿਕਸ ਕਰਕੇ ਪੈਪ ਲਾ ਕੇ ਸੋੜੀ ਭੇਜਦੇ ਨੇ। ਹੁਣ ਘਰ ਬੈਠਾ ਪ੍ਰਾਹੁਣਾ ਇਹਨੂੰ ਕੀ ਕੰਪਲੇਨ ਕਰੇ ਕਿ ਯਾਰ ਇਹ ਪੈਪਸੀ ਠੀਕ ਨਹੀਂ ਲੱਗ ਰਹੀ? ਜੇ ਕਹਿ ਵੀ ਦਿੱਤਾ ਇਹਨੇ ਕਹਿਣਾ ਜੀ ਇਹ ਸਾਹਮਣਾ ਹੈ ਹੀ ਲਾਂਤੀ ਇਦਾਂ ਇਹ ਕਰਕੇ ਨੇ ਗੇੜਾ ਦੇ ਦਿੱਤਾ। ਹਾਂ ਜੀ ਇੱਕ ਹੀ ਗਾ ਸਟਿੰਗ ਦੀ ਬੋਤਲ ਰੱਖੀ, ਉਹਦੇ ਉੱਤੋਂ ਸਪੈਲਿੰਗ ਮਿਟ ਗਈ, ਉਹੀ ਪਲਾਈ ਜਾਂਦਾ ਪ੍ਰਾਹੁਣਿਆਂ ਨੂੰ। ਕਾਲੂ ਤੂੰ ਮੇਰੇ ਕੋਲ ਆਇਆ ਸੀ, ਉਹਦੇ ਐਸ ਉਹ ਰਿੰਗ ਪੜਿਆ ਜਾਂਦਾ, ਹੁਣ ਐਸ ਮਿਟ ਗਿਆ, ਉਹ ਪਿੱਛੋਂ ਦੀ ਪੂੰਛ ਰਹਿ ਗਈ ਬਸ ਸਟਿੰਗ ਦੀ ਬਸ।
ਅੱਛਾ ਇੱਕ ਗੱਲ ਦੱਸੋ, ਪਿੱਛੋਂ ਮਹਿਮਾਨ ਪੀ ਗਏ ਸਾਰੇ। ਹਾਂਜੀ ਮਿੱਠੇ ਤੈਨੂੰ ਮੈਂ ਗੱਲ ਦੱਸੀ, ਜਦੋਂ ਇੱਥੇ ਦਫ਼ਤਰ ਆਨੇ ਆ ਜੋ ਹਾਲਾਤ ਸਾਡੇ ਨਾਲ ਹੁੰਦੇ ਕੋਈ ਉਹ ਵੀ ਤੇ ਵੇਖੇ ਨਾ। ਅਸੀਂ ਦਫ਼ਤਰ ਉਸਤਾਦ ਜੀ ਆ ਗਏ, 36 ਕੈਮਰੇ ਪੂਰੇ ਦਫ਼ਤਰ 'ਚ ਲੱਗੇ ਨੇ। ਤੁਸੀਂ ਭਾਵੇਂ ਸ਼ੁਕਰ ਆ ਵਾਸ਼ਰੂਮ ਜਿਹੜਾ ਬਚ ਗਿਆ, ਮੈਨੂੰ ਉਹਦਾ ਵੀ ਸ਼ੱਕ ਵਾ ਕਿਤੇ ਵਾਸ਼ਰੂਮ। ਉਹ ਭਾਈ ਮੇਰੀ ਗੱਲ ਸੁਣੋ, ਕੰਜਸਟਡ ਅਸੀਂ ਦੱਬੇ ਜ਼ੇਨ ਕੁੱਟੇ, ਮੈਨੂੰ ਬਾਹਰ ਲੈ ਕੇ ਗਿਆ, ਦੁਨੀਆ ਵੇਖ, ਮੈਂ ਕਿਹਾ ਯਾਸ਼ੀ ਕਰ, ਮਜ਼ੇ ਕਰ, ਇਹਨੂੰ ਵਿਚਾਰੇ ਨੂੰ ਮਾਰਨਾ, ਇਹਨੂੰ ਛੋਟੇ ਛੋਟੇ ਬੱਚੇ ਉਹਦੇ ਮਰੇ ਕਰ ਆਇਆ ਮਜ਼ੇ। ਜਿੱਥੇ ਤੂੰ ਉਹਨੂੰ ਲੈ ਕੇ ਗਿਆ, ਜੋ ਉੱਥੇ ਕੈਮਰੇ ਲੱਗੇ ਹੁੰਦੇ ਉਹਨੇ ਮਰ ਜਾਣਾ ਸੀ। ਆਹੋ ਇੱਥੇ ਲੱਗੇ ਆ, ਅਸੀਂ ਸੇਵ ਆ। ਓਏ ਉਹ ਲੱਗੇ ਸੀ, ਉਹ ਮੇਰੇ ਕੋਲ ਅੱਜ ਵੀਡੀਓ ਵੀ ਆਈ। ਉਹ ਚੱਲਿਆ, ਮੇਰਾ ਤਾਂ ਮਿੰਟ 1.5 ਮਿੰਟ ਹੀ ਵਾਇਰਲ ਹੋਣਾ ਸੀ, ਮੇਰੀ ਤਾਂ ਜ਼ਿੰਦਗੀ ਤਬਾਹ ਹੋਈ ਸੀ। ਜਿੱਥੇ ਤੂੰ ਮੈਨੂੰ ਲੈ ਗਿਆ ਸੀਗਾ ਉਸਤਾਦ ਜੀ, ਗੇਮਾਂ ਪਈਆਂ ਉੱਥੇ ਦੀ ਗੱਲ ਕਰਨੇ, ਸਨੋਕਰ ਮੈਂ ਕਰੀ ਗੇਮਾਂ ਸਿਗਰਟਾਂ ਪੀਂਦੇ ਉੱਥੇ ਜੂਆ ਸਿਗਰਟਾਂ ਪੀਂਦੇ ਉੱਥੇ ਗੇਮਾਂ ਉੱਥੇ ਨਾਮ ਹੀ ਨਾ ਹੁਣ ਇਹ ਜਿੱਥੇ ਜਾਂਦਾ ਉੱਥੇ ਗੇਮਾਂ ਪੈ ਜਾਂਦੀਆਂ ਵਾ, ਕੋਈ ਨਾ ਕੋਈ ਕਿਸੇ ਦੇ ਕੈਮਰੇ ਸਾਡੀ ਸੇਫਟੀ ਵਾਸਤੇ ਲੱਗੇ ਯਾਰ, ਸਾਡੀ ਅੱਛੇ ਹਿਫਾਜ਼ਤ ਵਾਸਤੇ ਲੱਗੇ। ਤੇਰੀ ਸੇਫਟੀ ਆਸਤੇ ਨਹੀਂ, ਮੈਂ ਸੇਫਟੀ ਆਪਣੀ ਲੈਦਾ ਰੱਖ ਜਿੱਤੇ ਰੱਖਣੀ। ਮੈਂ ਤਾਂ ਸੇਫਟੀ ਆਸਤੇ ਕੈਮਰਾ ਲਾਇਆ ਵੀ ਤੇਰੀ ਸੇਫਟੀ ਜਿਹੜੀ ਮੈਂ ਦੇਖਦਾ ਜੀ, ਸਾਡੀ ਸੇਫਟੀ ਯਾਨੀ ਕਿ ਸਾਡੀ ਹਿਫਾਜ਼ਤ ਵਾਸਤੇ ਲੱਗੇ ਆ। ਸੇਫਟੀ ਹੁੰਦੀ ਉਹ ਉਸਤਾਦ ਜੀ ਕੀ ਹੋ ਗਿਆ? ਮੈਂ ਕਿਹਾ ਸ਼ਾਇਦ ਵੀ ਇਹਦੀ ਸੇਫਟੀ ਜਿੱਥੇ ਪਈ ਮੈਂ ਉੱਥੇ ਕੈਮਰਾ ਲਾਇਆ ਵੀ ਮੇਰੀ ਸੇਫਟੀ ਦੇਖ। ਨਾਲੇ ਫਰੀਦ ਸਾਹਿਬ ਕੈਮਰੇ ਇਸ ਤੋਂ ਲਵਾਇਆ, ਜਿਹੜਾ ਚੋਰ ਵਾ ਜਿਹਨੂੰ ਡਰ ਵਾ ਜਿਹਨੂੰ ਪਾਲਾ ਵਾ ਉਹਨੂੰ ਕੈਮਰੇ ਨਾ ਚੋਰੀ ਤੇ ਡਰ ਤੋਂ ਤਾਂ ਮੈਂ ਲਵਾਏ ਨਹੀਂ। ਮੈਂ ਜਿਹੜੀ ਹੁਣ ਅੰਦਰਲੀ ਗੱਲ ਸੁਣ ਓਏ, ਚੋਰੀ ਤੇ ਡਰ ਤੋਂ ਨਹੀਂ ਲਵਾਏ, ਤੈਨੂੰ ਮੈਂ ਕਹਿਣਾ ਬੇਵਕੂਫ। ਨਾ ਕਿਸੇ ਇਸ ਵਜ੍ਹਾ ਤੋਂ ਲਵਾਏ ਵੀ ਕੋਈ ਕੰਮ ਕਰਦਾ ਕਿ ਨਹੀਂ ਕਰਦਾ, ਨਾ ਕਿ ਇਸ ਵਜ੍ਹਾ ਤੋਂ ਲਵਾਏ ਵੀ ਕੋਈ ਐਸਾ ਮੇਰੇ ਆਫਿਸ 'ਚ ਕੋਈ ਦੂਰ ਤੱਕ ਬੰਦਾ ਕੋਈ ਨਹੀਂ ਜਿਹੜਾ ਕੋਈ ਚੀਜ਼ ਚੁੱਕੇ, ਇਹ ਤੇ ਮੈਨੂੰ ਡਰ ਖੌਫ ਹੀ ਕੋਈ ਨਹੀਂ ਹੈ ਨਹੀਂ। ਮੈਂ ਲਵਾਏ ਨੇ ਕਿ ਮੈਂ ਦੇਖਦਾ ਨਾ ਜਦੋਂ ਫਿਰਦਾ ਤੇ ਮੈਨੂੰ ਇੱਕ ਨੁੱਕਰ ਚੇਂਜ ਕਰਕੇ ਮੋਬਾਈਲ ਦੀ ਲਾਈਟ ਨਜ਼ਰ ਆ ਰਹੀ ਸੀ। ਅੱਜ ਇਹਦੀ ਅੱਗੇ ਕੱਪ ਪਾਈ। ਹੁਣ ਆ ਕੈਮਰਾ ਲੱਗਾ ਤੇ ਕਰੈਕਟਰ ਐ ਕਰ ਰਿਹਾ। ਵੀ ਇਧਰੋਂ ਕੈਮਰਾ ਰੁਕ ਗਿਆ ਤੇ ਉਧਰੋਂ ਉਸਤਾਦ ਦੇਖ ਵੀ ਰਿਹਾ, ਇਧਰੋਂ ਲੱਗੇ ਕਿ ਵਿਹਲਾ ਬੈਠਾ ਠੀਕ ਆ। ਤੈਨੂੰ ਇਹ ਨਹੀਂ ਪਤਾ ਵੀ ਪਰੇ ਬਾਰੀ ਆ ਤੇ ਇਹ ਇੰਜ ਕਰ ਰਿਹਾ ਤੇ ਉਸਤਾਦ ਬਾਰੀ 'ਚ ਖੜਾ ਹੁੰਦਾ ਤੇ ਮੈਂ ਇੰਜ ਹੀ ਮੋਬਾਈਲ ਖੋਲਿਆ ਹੈ ਤੇ ਕਹਿੰਦਾ ਉਸਤਾਦ ਜੀ, ਮੈਂ ਕਿਹਾ ਬੇਟ ਇਹ ਕੀ ਤੇ ਬਚਨ। ਹੁਣ ਮੈਂ ਇੱਕ ਇੱਥੇ ਲਵਾ ਲਿਆ, ਹੁਣ ਮੈਂ ਕੈਮਰਾ ਲਾਉਣ ਗਿਆ ਇੱਧਰ ਵੀ ਲਾ ਇੱਕ ਹਰ ਐਂਗਲ ਤੋਂ ਮੈਂ 360 ਲਵਾਉਣੇ ਆ ਯਾਰ। ਅਸਲ ਮੈਂ ਇਸ ਤੋਂ ਲਵਾਏ ਨੇ। ਅੱਛਾ ਜੀ, ਕਿ ਕਿਹੜਾ ਸ਼ਾਇਦ ਤੇਰੀ ਅੱਖ ਤੋਂ ਲੁਕਾਵਾਂ ਮੈਂ। ਸਮਝ ਆਈ ਓਏ ਜਾਹਲਾ, ਤੈਨੂੰ ਮੈਂ ਕਹਿੰਦਾ ਜਾਹਲ ਹੈ ਤੂੰ। ਉਹ ਮੇਰਾ ਤਾਂ ਇਦਾਂ ਦਾ ਕੋਈ ਸੀਨ ਹੀ ਨਹੀਂ ਹੈਗਾ, ਉਹਨੂੰ ਪਤਾ ਸਿੱਧਾ ਕੰਮ ਤੋਂ ਘਰ ਘਰੋਂ ਕੰਮ ਤੇ। ਅੱਜ ਤੋਂ ਬਾਅਦ ਤੂੰ ਇਹਦੇ ਨਾਲ ਕਿਤੇ ਵੀ ਗਿਆ ਤੇ ਮੈਂ ਅੰਮੀ ਨੂੰ ਤੇ ਭਰਜਾਈ ਨੂੰ ਤੇ ਭਰਾਵਾਂ ਨੂੰ ਲੈ ਕੇ ਉੱਥੇ ਪਹੁੰਚਣਾ ਹੀ, ਤੇ ਇਹ ਨਾ ਭੁੱਲੀ ਲਈ ਕਿ ਮੈਨੂੰ ਪਤਾ ਨਹੀਂ ਹੋਣਾ ਤੂੰ ਕਿੱਥੇ ਆ। ਉਹ ਇੰਨੇ ਬੰਦੇ ਨਾਲ ਜਾਵੇ, ਇੰਨਾ ਉਹਦਾ ਕੋਈ ਇੰਤਜ਼ਾਮ ਨਹੀਂ ਹੈਗਾ। ਭਾਜੀ ਜੇ ਤੂੰ ਅੱਜ ਤੋਂ ਬਾਅਦ ਇਹਦੇ ਨਾਲ ਗਿਆ ਤੈਨੂੰ ਮਜ਼ਾ ਆ ਜਾ। ਹਾਂ ਫਿਰ ਚੰਗਾ ਰਹਿਣਾ ਤੂੰ ਬੱਚੂ। ਮਿੱਠੇ ਆਪਣੀ ਮੰਨ ਲੈ, ਇਹਨਾਂ ਕਦੀ ਉਹ ਚੀਜ਼ ਪਿਆਈ ਜਿਹੜੀ ਮੈਂ ਤੈਨੂੰ ਉਦੋਂ ਜੂਸ। ਲੇਕਿਨ ਉਹ ਜਿਹੜੀ ਚੀਜ਼ ਮੈਨੂੰ ਪਿਆਉਂਦਾ ਨਾ, ਮੈਨੂੰ ਬਾਅਦ 'ਚ ਪਤਾ ਲੱਗਦਾ ਨੇ ਮੈਨੂੰ ਕੁਝ ਪਿਆਇਆ ਵਾ ਉਸਤਾਦ ਜੀ। ਹਾਂ ਨਾਲੇ ਮੈਨੂੰ ਕਹਿੰਦਾ ਮੈਂ ਤੈਨੂੰ ਮੈਪ ਘੱਲਦਾ ਵਾਂ। ਉਹ ਮਿੰਟ ਮਾਲ ਸੀ ਉਹ ਜਾਹਲਾ। ਮੈਪ ਹਾਂਜੀ, ਲੋਕੇਸ਼ਨ ਹਾਂਜੀ, ਉੱਥੇ ਕਹਿੰਦਾ ਆ ਜਾ 3 ਵਜੇ। ਹਾਂ ਤੇ ਮਿਲਣ ਤੋਂ ਪਹਿਲਾਂ ਕਹਿੰਦਾ ਟੁੱਟੇ ਪੈਸੇ ਲੈ ਕੇ ਆਇਓ। ਲੱਖ ਲਾਣਾ ਤੋਂ ਤੂੰ ਮੈਨੂੰ ਕਹਿੰਦਾ ਮੈਂ ਓਏ ਤੇਰੀ ਟੀਮ ਆ, ਟੀਮ ਆ ਤੇਰਾ ਕਪਤਾਨ ਆ ਉਹ। ਅੱਛਾ ਉਸਤਾਦ ਜੀ ਇਹਨੂੰ ਪੁੱਛੋ, ਉਹ ਮਿੰਟ ਮਾਲਟ ਪੀਤਾ ਵਾ, ਤੈਨੂੰ ਉਹਦਾ ਨਹੀਂ ਪਤਾ ਮਿੱਠੇ। ਨਹੀਂ ਮਿੰਟ ਦਾ ਕੀ ਫਾਇਦਾ? ਹਾਂ ਇਹ ਤਬਾਈ ਦਾ 1.5 ਘੰਟਾ ਫਲੇਵਰ ਪਲਾਉਂਦਾ ਮੈਨੂੰ। ਤਬਾਈ ਦਾ ਰਸਤਾ ਹੀ ਮਿੱਠੇ, ਤਬਾਈ ਦਾ ਰਸਤਾ। ਹਾਂ ਸਹੀ ਗੱਲ ਨਿਕਲ ਜਾ। ਉਸਤਾਦ ਜੀ ਨੇ ਲੈਟਾਂ ਵੀ ਬੰਦ ਕਰਾਈਆਂ ਸੀ। ਇਹ ਰਾਸਤਿਆਂ 'ਚ ਕੰਡੇ ਹੀ ਹੋ ਯਾਰ। ਤੈਨੂੰ ਕਦੀ ਜਿਹੜਾ ਮੈਂ ਪੀਜ਼ਾ ਖਵਾਇਆ, ਜਦੋਂ ਮੈਂ ਖਵਾਇਆ, ਫਰੀਦ ਬਾਅਦ 'ਚ ਖਵਾਇਆ ਵਾ, ਪਹਿਲੇ ਖਵਾਉਂਦਾ। ਤੇਰੇ ਨਾਲ ਆਲੇ ਦੁਆਲੇ ਜਿਹੜੇ ਲੋਕ ਬੈਠੇ ਸੀ ਆਹ ਸੁਭਾਨ ਅੱਲਾਹ, ਫਰੀਦ ਕੀ ਮਜ਼ਾ ਸੀ। ਓਏ ਇਦਾਂ ਨਹੀਂ ਕਹੀਦਾ ਹੁੰਦਾ, ਸਾਰੇ ਵੇਖਣ ਦੇ ਠੀਕ ਸਨ ਨਾ। ਲੈ ਬਗੈਰ ਉਸਤਾਦ ਨੂੰ ਸਟੋਰੀ ਸੀ ਤੈਨੂੰ ਬਗੈਰ ਤਾਂ ਸ਼ਰਮ ਨਹੀਂ ਆਈ? ਉਹ ਜਿਹੜੇ ਬੈਠੇ ਸੀ ਉਹਨਾਂ ਦੇ ਵਿੱਚ ਉਸਤਾਦ ਹੈ ਹੀ ਨਹੀਂ ਸੀ ਤੇਰਾ। ਲਾਨਤ ਤੇਰੀ ਜ਼ਿੰਦਗੀ। ਫਿਰ ਕਾਹਦੇ ਵੱਡੇ ਮੈਂ ਇਹੋ ਜਿਹੀ ਜਗ੍ਹਾ ਤੇ ਇਹ ਨਹੀਂ ਕਾਮਯਾਬ ਹੋ ਸਕਦਾ। ਥੁੱਕਦਾ ਵੀ ਨਹੀਂ। ਕਿਉਂ ਜੀ? ਸਹੀ ਗੱਲ ਹੈ, ਵੱਡੀ ਗੱਲ ਯਾਰ। ਮੈਂ ਇਸ ਲਈ ਕਹਿੰਦਾ ਉਸਤਾਦ ਮੈਨੂੰ ਇਦਾਂ ਲੱਗਿਆ ਉਸਤਾਦ ਜੀ ਸਾਰੇ ਨਾ ਕੋਈ ਕਿਤੇ ਮੈਂ ਦੇਖੇ ਆ ਸ਼ੋਬਿਜ਼ ਦੇ ਚਿਹਰੇ। ਸ਼ੋਬਿਜ਼ ਦੇ ਚਿਹਰੇ ਮੈਨੂੰ ਦੱਸਿਆ ਹਾਂ ਕਰਦਾ ਵਾ, ਆਹ ਕਰਦਾ ਵਾ, ਆਹ ਕਰਦਾ ਵਾ। ਫਰੀਦ ਗਲੈਮਰ ਦੀ ਦੁਨੀਆ। ਮੈਂ ਕਹਿ ਰਿਹਾ ਨਾਜ਼ਰੀਨ, ਇਹਨਾਂ ਕੁਝ ਦਿਨੋਂ ਤੋਂ ਮੈਨੂੰ ਲੱਗ ਰਿਹਾ ਇਹ ਕਿਤੇ ਕਿਸੇ ਮਾਰਤੇ ਆ ਕਰੈਕਟਰ। ਮਾਰਤੇ ਨਹੀਂ ਮਾਲ ਤੇ। ਹਾਂ ਉਸਤਾਦ ਜੀ ਕਹਿੰਦਾ ਐਮਜੀ ਗੱਡੀ ਦੇ ਪੈਸੇ ਜਮ੍ਹਾਂ ਕਰਾ ਖੈਰ ਜਾਓਏ। ਇਸ ਦਫ਼ਤਰ ਤੋਂ ਬਾਅਦ ਮੇਰੀ ਸੁਣ ਲਓ ਗੱਲ, ਓਏ ਨਜ਼ਰੂਨੋ ਨਜ਼ਰੀਨੀਆਂ ਨਜ਼ਰਗੀਆਂ, ਮੇਰੀ ਗੱਲ ਸੁਣ ਲਓ। ਇਸ ਦਫ਼ਤਰ ਤੋਂ ਬਾਅਦ ਬਾਹਰ
ਇਹਨਾਂ ਦਾ ਮੈਂ ਇਹਦਾ ਖਾਸ ਤੌਰ ਤੇ ਬਲਕਿ ਸਾਰਿਆਂ ਦਾ ਮੈਂ ਕੋਈ ਜ਼ਿੰਮੇਦਾਰ ਨਹੀਂ। ਲਓ ਜੀ ਓਕੇ ਹੋ ਗਿਆ ਬਸ ਸਾਨੂੰ ਠੀਕ ਆ, ਲੇਕਿਨ ਯਾਰ ਹੁਣ ਉੱਥੇ ਹੀ ਰਹਿਣ ਦਿਓ। ਮੈਨੂੰ ਇਹਨਾਂ ਦੇ ਬੱਚਿਆਂ ਦਾ ਤੂੰ ਤੇ ਬਰਬਾਦ ਹੋਣਾ, ਤੂੰ ਤੇ ਤਹਈਆ ਕਰ ਲਿਆ। ਤੁਰ ਫਿਟੇ ਮੂੰਹ ਤੇਰਾ ਤਹਈਆ ਗੁੱਲ ਕਰ ਲਿਆ ਤੂੰ, ਤਹਈਆ ਗੁੱਲ। ਤੂੰ ਤੇ ਤਹਈਆ ਕਰ ਲਿਆ ਕਿ ਮੈਂ ਘਰ ਜਾਣਾ। ਤੁਰ ਫਿਟ ਨਹੀਂ ਜਾਣਾ। ਮੇਰੀ ਗੱਲ ਸੁਣ ਫਰੀਦ ਭਾਈ, ਤੂੰ ਐਸਾ ਲਾਂਤੀ ਆ ਵੀ ਠੀਕ ਆ, ਕਰ ਪਹਿਲੇ ਹੀ ਗੇਮ ਪਾਈ ਆ ਕਿ ਬਈ ਤੈਨੂੰ ਫੋਨ ਆਵੇ ਨਾ ਉਸਤਾਦ ਦਾ, ਇਹਦਾ ਏਦਾਂ ਏਦਾਂ ਮੇਰੇ ਨਾਲ ਜ਼ਿਆਦਤੀ ਹੋ ਰਹੀ ਹੈ, ਇਹਨਾਂ ਨੇ ਹੁਣ ਤੈਨੂੰ ਏਦਾਂ ਕਹਿਣਾ। ਉਹ ਵੀ ਅੱਲਾ ਦਾ ਬੰਦਾ ਐਸਾ ਵਾ, ਉਹਨੂੰ ਫੋਨ ਕਰੋ ਨਾ ਕਿ ਮੈਂ ਕੋਈ ਗੱਲ ਕਰਨੀ। ਨਹੀਂ ਉਹਨਾਂ ਕਰਨਾ, ਤੁਸੀਂ ਰਹਿਣ ਦਿਓ, ਚਲੋ ਚਲੋ ਯਾਰ ਐਸਾ ਗੇਮ ਪਾਈ। ਯਾਰ ਮੈਂ ਕਿਹਾ ਓਕੇ ਬਈ, ਕਿਸੇ ਦਿਨ ਮੈਂ ਰੰਗੇ ਪੈਰੋਂ ਫੜਨਾ। ਰੰਗੀ ਪੈਰੋਂ ਹਾਂ, ਇਹਨਾਂ ਨੇ ਇਦਾਂ ਨਹੀਂ ਉਹ ਫਟਣਾ, ਇਹਨਾਂ ਨੂੰ ਵੀ ਲੈ ਕੇ ਜਾ। ਮੈਂ ਰੰਗੇ ਲੱਤੋਂ ਫੜਨਾ ਹੀ। ਬਿਲਕੁਲ ਠੀਕ ਹੈ ਤੇਰਾ ਭਾਈ। ਮੇਰਾ ਹਿਸਾਬ ਖਤਮ ਹੋ ਗਿਆ ਹੁਣ। ਤੂੰ ਨਹੀਂ ਹੁਣ ਨਾਲ ਮੇਰੇ। ਉਹਨਾਂ ਨੂੰ ਲੈ ਜਾ, ਉਹਨਾਂ ਨੇ ਉਦਾਂ ਨਹੀਂ ਚੁੱਕਣਾ। ਤੇ ਮੈਨੂੰ ਵੀ ਫੋਨ ਨਹੀਂ ਕਰਨਾ ਅੱਜ ਤੋਂ ਬਾਅਦ। ਚਲੋ ਠੀਕ ਯਾਰ ਮੈਨੂੰ ਫਰੀਦ ਦੁਨੀਆ ਵਹਾ, ਮੈਨੂੰ ਵੀ ਮੈਂ ਘਰੋਂ ਭੱਜਿਆ ਪਿਆ ਆ, ਜਾਂ ਦੁਨੀਆ ਵਹਾ ਜਾਂ ਕੁਛ ਨਾ ਕੁਛ ਵਹਾ ਮੈਨੂੰ। ਇਹਨੂੰ ਵਿਖਾ ਯਾਰ। ਜਾਂ ਇਹਨੂੰ ਦੁਨੀਆ ਵਹਾ, ਜਾਂ ਦੁਨੀਆ ਦਾ ਕੋਈ ਛੋਟਾ ਜਿਹਾ ਸ਼ਹਿਰ ਵਹਾ, ਜਾਂ ਫਿਰ ਕਿਤੇ ਦੁਨੀਆ ਦੀ ਛੋਟੀ ਜਿਹੀ ਬੈਠਕ ਵਹਾ। ਬੈਠਕ ਵਹਾ ਦੇ, ਇਹਨੂੰ ਕੁਝ ਵਿਖਾ। ਇਹ ਤਾਂ ਮੈਨੂੰ ਬਾਅਦ ਚ ਮਿਲੀ। ਜਾਂ ਮੈਨੂੰ ਨੋਟ ਵਹਾ, ਮੈਨੂੰ ਵਿਖਾ ਦੇ। ਹਾਂ, ਐਸੇ ਗੱਲ ਮੈਂ ਰੋਣਾ ਵਾ, ਤੁਸੀਂ ਇੱਥੇ 30 40 ਹਜ਼ਾਰ ਰੁਪਇਆ। ਓਏ ਆਓ ਦੁਨੀਆ ਵੇਖੋ। ਹਾਏ ਨੈਕਸਟ ਉਹ ਫਰੀਦ 30-40 ਹਜ਼ਾਰ 2-3 ਦਿਨਾਂ 'ਚ ਤੂੰ ਸਾਡਾ ਉਡਵਾ ਦੇਣਾ ਵਾ, ਸਾਨੂੰ ਪਤਾ। ਤੂੰ ਯਾਰ ਅਸੀਂ ਮਹੀਨਾ ਕੱਢਣਾ ਹੁੰਦਾ ਵਾ। ਭਾਜੀ ਦੁਨੀਆ ਦੇਖ ਲਾਂਗੇ ਹੁਣ, ਜਿੱਦਣ ਕੋਈ ਨਵੀਂ ਦੁਨੀਆ ਆਈ ਨਾ, ਤੂੰ ਮੈਨੂੰ ਫੋਨ ਕਰਦੀ, ਆਪਾਂ ਵੇਖ। ਅੱਛਾ ਯਾਰ ਮੈਂ ਉਹ ਬੁਲਾ ਵੀ ਲਵਾਂ, ਅਗਲੇ ਦਾ ਦੇ ਵੀ ਨਹੀਂ ਬਣਦਾ। ਉਸਤਾਦ ਜੀ ਤੂੰ ਇਹ ਮੈਨੂੰ ਕਾਹਤੋਂ ਕਹਿਣ ਡਿਆ ਸੀ ਕਿ ਨਵੇਂ ਨੋਟ ਜ਼ਰਾ ਸਾਈਡ ਤੇ ਕਰੀ ਜਾਈ। ਓਏ ਉਹ ਤੇ ਵੇਖ ਨਾ, ਜਦੋਂ ਟਿਪਦੇ ਹੀ ਨਾ, ਇਹ ਸਟਾਈਲ ਹੁੰਦਾ ਟਿਪਦੇ ਹੁੰਦਾ ਇੰਜ ਟਿਪ ਉਥੇ ਆ ਹੋਇਆ ਸੀ ਆ, ਟਿਪ ਟਿਪ ਬਰਸਾ ਪਾਣੀ ਸ਼ੀਸ਼ੇ ਵਾਲਾ, ਜਦੋਂ ਉਹ ਸਾਊਂਡ ਚੱਲਿਆ ਤੇ ਸ਼ੀਸ਼ੇ ਵਾਲਾ ਡਾਂਸ। ਉਹ ਬੀੜੀ ਜਲਾਈ ਲੈ ਜਿਗਰ ਸੇ ਪਿਆ। ਉਹਦੀ ਗੱਲ ਕਰਨ ਆ। ਤੂੰ ਉਹ ਵੇਖਿਆ, ਤੂੰ ਆਪੇ ਹੀ ਜੇਬ ਚੋਂ 5000 ਰੁਪਏ ਕੱਢਿਆ। ਮੈਂ ਤੈਨੂੰ ਕਿਹਾ ਕਿ 5000 ਕੱਢ। ਮੈਂ ਕਦੋਂ ਕੱਢਿਆ? ਤੂੰ ਕਿਹਾ ਨਹੀਂ ਭਾਈ ਦੇ ਕੋਲ ਜਾ ਕੇ ਬਹਿ ਜ਼ਰਾ। ਮਿੱਠੇ ਚਵਲਾ ਨਾ ਮਾਰ। ਤੂੰ ਕਿਹਾ ਉਹਨਾਂ ਨੇ ਕਿਹਾ ਕਿ ਮੈਨੂੰ 5000 ਦੀਆਂ ਕਾਪੀਆਂ ਦਿਓ, ਤੇ ਤੂੰ ਸੁੱਟਿਆ। ਉੱਥੇ ਪਾਣੀ ਵਾਲਾ ਗਾਣਾ ਚੱਲਣ ਦੇ ਸੀ, ਉੱਤੇ ਕਾਪੀਆਂ ਸੁੱਟਤੀਆਂ। ਉੱਥੇ ਹੁਣ ਪਾਣੀ ਵਾਲੇ ਉਹ ਸਾਰੇ ਭੇਜ ਗਏ ਪੈਸੇ। ਇਹ ਸਾਰੀ ਬਕਵਾਸ ਆ, ਸਾਰਾ ਡਰਾਮਾ ਕਰ ਰਹੇ ਆ। ਅੱਗੇ ਸਹੀ ਸੀ। ਹਕੀਕਤ ਸਿਰਫ ਇੰਨੀ ਆ ਇੱਥੇ ਤੱਕ ਕਿ ਇਹ ਕਰੈਕਟਰ ਇਸ ਕਰੈਕਟਰ ਨੂੰ ਬਰਬਾਦੀ ਦੇ ਦਹਾਨੇ ਤੇ ਲੈ ਕੇ ਜਾ ਰਿਹਾ ਜੇ। ਦੁਨੀਆ ਵਹਾ ਰਿਹਾ। ਜੀ ਹਾਂ। ਅੱਛਾ ਇਹ ਮੈਨੂੰ ਦੱਸ, ਗੱਲ ਨੂੰ ਸਮਝੋ। ਇਹਦੇ ਆਲੇ ਦੁਆਲੇ ਆ ਲਿਓ, ਇਹਦੇ ਆਲੇ ਦੁਆਲੇ ਆ ਲਿਓ, ਗੱਲ ਨੂੰ ਸਮਝੋ। ਇਹ ਦੁਨੀਆ ਇਹ ਰਾਤ ਨੂੰ 11 ਵਜੇ ਇੱਥੇ ਅੱਟੀ ਸੱਟੀ ਲੱਗਦੀ ਆ। ਇੱਥੋਂ ਨਿਕਲ ਕੇ ਬਾਹਰ ਜਾ ਕੇ ਫੋਨ ਹੁੰਦਾ ਵਾ, ਘਰ ਜਾ ਕੇ ਕੱਪੜੇ ਚੇਂਜ ਹੁੰਦੇ ਆ, ਘਰੋਂ ਗੇੜਾ ਦੇ ਕੇ ਨਿਕਲਦੇ ਇੱਕ ਜਗ੍ਹਾ ਤੇ ਇਕੱਠੇ ਹੁੰਦੇ ਆ। ਉੱਥੇ ਮਦਾਰੀਆ ਤੇਰਾ ਕਮਾਲ ਆ, ਹੋਰ 3-4 ਕਰੈਕਟਰ ਆ ਜਾਂਦੇ ਆ। ਓਏ ਇਹ ਤੇ ਫਿਰ ਫਰੀਦ ਦਾ ਕਮਾਲ ਆ ਨਾ ਉਸਤਾਦ ਜੀ। ਤੇ ਉਸ ਤੋਂ ਬਾਅਦ ਸਵੇਰੇ 4 ਵਜੇ 5 ਵਜੇ ਮਿੱਠਾ ਘਰ ਜਾ ਕੇ ਨਾ ਇਹਦਾ ਬੰਦੇ ਦਾ ਲਾ ਦਿੰਦਾ ਕਿ ਉਸਤਾਦ ਨੇ ਕਿਹਾ ਸੀ 2 ਸ਼ੋ ਐਡਵਾਂਸ ਕਰਨੇ ਆ। ਇਹ ਬਾਤ ਹੈ। ਇਹ ਹੁਣ ਇਹ ਕਰਦਾ, ਮੈਂ ਨਹੀਂ ਕਰਦਾ। ਇਸ ਫਰਿਸ਼ਤੇ ਦਾ ਨਾਮ ਲੈ ਕੇ ਤੁਸੀਂ ਐਡੇ ਵੱਡੇ ਪਾਪ ਕਰਨੇ ਹੋ, ਤੁਹਾਨੂੰ ਸ਼ਰਮ ਨਹੀਂ ਆਈ? ਇੱਕ ਮਿੰਟ ਯਾਰ, ਰਿਸ਼ਤਾ ਕਨਫਰਮ ਕਾ ਕਿਹੜਾ ਯਾਰ ਉਹ ਤੁਹਾਨੂੰ ਸਿੱਧੇ ਰਸਤੇ ਤੇ ਲਾ ਰਹੇ ਆ। ਉਹ ਆਪਣੇ ਰੂਹਾਨੀ ਬਾਪ ਨੂੰ ਯਾਰ ਤੁਸੀਂ ਨਾਲ ਲੈ ਕੇ। ਓਏ ਕੀ ਰੂਹਾਨੀ ਬਾਪ ਨਾ ਕਰਦਾ। ਸਾਡੇ ਮੋਹਤਰਮ ਰੂਹਾਨੀ ਬਾਪ ਉੱਥੋਂ ਕੱਲੇ ਚਲੇ ਗਏ। ਓ ਯਾਰ ਕਿਹੜੀ ਕੋਈ ਗੱਲ। ਹਾਲਾਂਕਿ ਐਸੇ ਬਗੈਰਤ ਨੇ ਦੋਵੇਂ, ਇਹਨਾਂ ਨੂੰ ਪਤਾ ਵਾ ਵੀ ਮੈਂ ਵੀ 4-5 ਵਜੇ ਤੱਕ ਜਾਗ ਰਿਹਾ ਹੁੰਨਾ। ਉਹ ਯਾਰ ਹੱਥ ਤੇ ਖੋਲ। ਲੇਕਿਨ ਨਹੀਂ, ਵਿਦ ਟੀਮ ਜਾਂਦੇ। ਹੱਥ ਤੇ ਖੋਲ ਅੱਗੇ ਜੀ ਸ਼ਿਵਾਜੀ ਰਾਓ ਅੱਗੇ ਹੱਥ ਤੇ ਖੋਲ। ਨਹੀਂ ਇਹ ਦੁਨੀਆ ਜਾ ਕੇ ਵੇਖਣੀ ਪੈਂਦੀ ਹੈ। ਇਦਾਂ ਹੋ ਸਕਦਾ ਵੇਲੀ ਇੱਕ ਅਸੀਂ ਲਈ ਆ ਉੱਥੇ ਦੁਨੀਆ ਲਿਆ ਕੇ। ਹਾਂ ਯਾਰ ਫਰੀਦ ਭਾਈ, ਓਏ ਤੇਰੇ ਘਰ ਚ ਨਾ ਜੀ ਤੇਰੇ ਘਰ ਓਨੇ ਮਰਲੇ ਆ ਜਿੰਨੇ ਦੇ ਵਿੱਚ ਨਾ ਸਾਰੇ ਜਣੇ ਖਲੋ ਜਾਂਦੇ ਆ ਬਸ। 22 ਮਰਲੇ ਦੀ ਹਵੇਲੀ, ਏਸੀ ਲੱਗਾ। ਬੇਟੇ ਘਰ ਤੂੰ ਨਾ ਕੋਲੇ ਨਾ ਮੰਜੀ ਵਾਈ ਆ, ਤੈਨੂੰ ਪਤਾ। ਚਲੋ ਨਾ ਉਹਦੇ ਤੋਂ ਵੀ ਤੁਸੀਂ ਡਿੱਗ ਪੈਂਦੇ ਅੱਗੇ ਤੂੰ ਕਹਿ 22 ਮਰਲੇ ਦੀ ਹਵੇਲੀ ਦੇ ਵਿੱਚ ਏਸੀ ਲੱਗਾ। 22 ਮਰਲੇ 'ਚ ਇੱਕ ਏਸੀ ਲੱਗਾ। ਹਾਂਜੀ ਇਹ ਸਰਦੀਆਂ ਚੜ੍ਹਦੇ ਹੀ ਚਲਾਉਂਦੇ ਆ ਤੇ ਫਿਰ ਗਰਮੀਆਂ ਦੇ ਐਂਡ ਤੇ ਜਾ ਕੇ ਉਹਦੀ ਠੰਡਕ ਇਹਨਾਂ ਨੂੰ ਥੋੜੀ ਜਿਹੀ ਆਉਂਦੀ। ਨਾਲ ਉਹ ਬਲੋਰ ਵੀ ਲਾਇਆ ਵਾ। ਅੱਛਾ ਜੀ 6 ਮਹੀਨੇ ਬਾਅਦ ਚਾਚੇ ਨੂੰ ਪਤਾ ਲੱਗਦਾ। ਅੱਜ ਮੈਂ ਵੀ ਤੇ ਕੁਝ ਦੱਸਾਂਗਾ ਫਿਰ ਉਸਤਾਦ ਦੇ ਬਾਰੇ ਤੁਹਾਨੂੰ ਅੱਜ ਗੱਲਾਂ ਦੱਸਣਾ। ਲੋ ਜੀ ਇਹ ਵੇਖ ਲੈ ਯਾਰ, ਦੱਸੀ ਜਾ, ਅਸੀਂ ਮੰਨਣੇ ਨਹੀਂ, ਦੱਸੀ ਜਾ। ਉਸਤਾਦ ਜੀ ਫਰਜ਼ੰਦ ਦਾ ਹੋਟਲ ਮੈਂ ਯਾਰ ਬਕਵਾਸ ਕਰ ਰਹੇ ਹਾਂ।
ਲਓ ਜੀ ਫਰਜ਼ੰਦ ਹੋਟਲ ਵਾਲਾ ਗਵਾਹ ਉਹ ਕਹਿੰਦਾ ਕਿ ਭਾਜੀ never not again to speak again, okay? ਉਹਨਾਂ ਨੇ shut up ਉਹ ਨਾ ਬੋਲ ਮਰੀ ਚਿਕਲੀ ਨਾ ਓਏ ਫਰਜ਼ੰਦ ਦਾ ਹੋਟਲ ਦਾ ਉਤਲਾ ਪੋਰਸ਼ਨ ਹਾਂ ਸਾਫ਼ ਕੀਤਾ ਰੋਟੀ ਜਦੋਂ ਖਾਣੀ ਤੁਸੀਂ ਇੱਕ ਬੰਦਾ ਮੈਂ ਜਾਣਾ ਮੈਂ ਇਕੱਲਾ ਜਾਣਾ ਤੇ ਮੈਂ ਇਕੱਲੇ ਬੰਦੇ ਨੇ ਰੋਟੀ 2 ਰੋਟੀਆਂ ਮੰਗਾ ਲਈਆਂ ਤੁਸੀਂ 6 ਰੋਟੀਆਂ ਕਦੋਂ ਮੰਗਾਈ ਘਰ ਲਿਆਉਣੀ ਹੁੰਦੀ ਯਾਰ ਬੱਚਿਆਂ ਵਾਸਤੇ ਓਏ ਠਹਿਰ ਜਾ ਤੂੰ ਨਾ ਐਵੇਂ ਖਵਾਜੇ ਦਾ ਗਵਾ ਬਾਂਦਰ ਉਸਤਾਦ ਜੀ ਨੂੰ ਆਦਤ ਹੈ ਜਿਹੜਾ ਟੇਬਲ ਦੇ ਸਾਹਮਣੇ ਬੈਠਾ ਹੋਵੇ ਉਹਨੂੰ ਵੀ ਨਾਲ ਖਾਣਾ ਖਵਾਉਂਦੇ ਸਾਹਮਣੇ ਟੇਬਲ ਹੀ ਨਹੀਂ ਹੈ ਕੀ ਪਤਾ ਉਹਨੇ ਆਉਣਾ ਹੋਵੇ ਹਲੇ ਬੰਦ ਬੂਏ ਓਏ ਇੱਕ ਟੇਬਲ ਦਾ ਹੋਟਲ ਆ ਉਹ ਬੰਦ ਬੂਏ ਕੀ ਯਾਰ ਉੱਥੇ ਚਾਹ ਦੇ 2 ਕੱਪ ਕਿਸ ਹਿਸਾਬ ਨਾਲ ਗਏ ਯਾਰ ਫਿੱਕਾ ਸਕ੍ਰਿਪਟ ਹਾਂਜੀ ਪ੍ਰੀਸ ਉਸਤਾਦ ਜੀ ਤੁਸੀਂ ਵੀ ਤਾਂ ਦੇਖੋ ਉਹੀ ਗੱਲ ਉੱਥੇ ਬਰਬਾਦੀ ਏ ਜ਼ਿੰਦਗੀ ਇਹਦੀ ਫਿਰਨ ਲੱਗੀ ਆ ਦੌਰ ਫਿਟੇ ਓਏ ਮਾਸੂਮ ਬੱਚਾ ਤੇਰਾ ਨਿਕਾ ਜਿਹਾ ਓਏ ਬਗੈਰ ਤਾਂ ਸ਼ਰਮ ਕਰ ਉਹਦੇ ਹਲ ਦੇ ਨਿੱਕੇ ਬੱਚੇ ਹਲ ਵੇਖ ਇਹ ਸਿਰਫ ਘੜੀ 2 ਘੜੀ ਦੀਆਂ ਲਿਸ਼ਕਾਂ ਮਸ਼ਕਾਂ ਨੇ ਉਸਤਾਦ ਜੀ ਮੈਂ ਉਹਨੂੰ ਆਈਸ ਤੇ ਲਾਤਾ ਵਾ ਕੀ ਹੋਇਆ ਉਹਨੂੰ ਫੜਾਇਆ ਵਾ ਸਿਰਫ ਉਹਨੂੰ ਸ਼ੁਗਲ ਮੇਲਾ ਵਿਖਾਇਆ ਵਾ ਮੈਂ ਉਹਨੂੰ ਦੱਸਿਆ ਇਹ ਦੁਨੀਆ ਹੁੰਦੀ ਬਸ 4 ਦਿਨ ਦੀ ਚਾਂਦਨੀ ਹੂੰ ਫਿਰ ਅੱਗੇ ਹਨੇਰੀ ਰਾਤ ਹੀ ਮਿੱਠਿਆ ਦਾਨਿਸ਼ ਨਹੀਂ ਹਫਤਾ 1.5 ਹਫਤਾ ਗਾ ਮੈਨੂੰ ਹੁਣ ਲੱਗਾ ਕਿ ਯਾਰ ਜ਼ਿੰਦਗੀ ਦਾ ਮਜ਼ਾ ਆਇਆ ਵਾ ਇਹ ਜ਼ਿੰਦਗੀ ਜੋ ਹੈ ਬਸ ਆਪ ਆ ਗਏ 2 ਦਿਨ ਕੇ ਲਓ ਜੀ ਨਾਜ਼ਰੀਨ ਜਾਓ ਤੂੰ ਇਹ ਗੱਲਾਂ ਚ ਆ ਗਿਆ ਵਾ ਨਾ ਕਰ ਯਾਰ ਮੈਨੂੰ ਸਾਨੂੰ ਤੇਰਾ ਅਹਿਸਾਸ ਆ ਤੂੰ ਨਾਲ ਚੱਲੇ ਮੈਂ ਤੈਨੂੰ ਜਨਮ ਕਹਿ ਸਕਦਾ ਤੂੰ ਮੁੜ ਕੇ ਹੀ ਨਾ ਆਵੇਂ ਉੱਥੇ ਮੈਂ ਸਾਨੂੰ ਵੀ ਮੈਸੇਜ ਆਉਂਦੇ ਆ ਮੈਨੂੰ ਵੀ ਕਹਿੰਦੇ ਆ ਸੋਹਣਿਆਂ ਵਿੱਚ ਜੱਗ ਜੂੰਦਿਆਂ ਦੇ ਮੇਲੇ ਅੱਛਾ ਜੀ ਤੁਸੀਂ ਸਿਰਫ ਨਾ ਮੇਰੀ ਗੱਲ ਸੁਣ ਲਓ ਤੁਸੀਂ ਇਸ ਬੰਦੇ ਦਾ ਚਿਹਰਾ ਪੜ੍ਹਨਾ ਵਾ ਤੁਸੀਂ ਤੁਹਾਡੇ 'ਚ ਬਹੁਤ ਜਿਹੜੇ ਨੇ ਨਾ ਬਰੀਕ ਆਦਮੀ ਨੇ ਇਹਦਾ ਚਿਹਰਾ ਤੁਹਾਨੂੰ ਦੱਸੇਗਾ ਕਿ ਕਿਸੇ ਮਾਰ ਤੇ ਆ ਕਿਸੇ ਟੈਨਸ਼ਨ 'ਚ ਕਿਸੇ ਕਿਤੇ ਅੰਦਰੋਂ ਕਿਤੇ ਹੋਰ ਫਿਰ ਰਿਹਾ ਹੈ ਉੱਥੇ ਨਹੀਂ ਹੈਗਾ ਜਿੱਥੇ ਇਹ ਨਜ਼ਰ ਆ ਰਿਹਾ ਮੈਂ ਤੁਹਾਨੂੰ ਸਹੀ ਕਰ ਰਿਹਾ ਅੱਛਾ ਘਰ ਇਹਦੇ ਦਾ ਹਿਸਾਬ ਇਹ ਆ ਘਰ ਇਹਦੇ ਮਤਲਬ ਆਪਣੇ ਤੇ ਚਲੋ ਬੁੱਢੀ ਬੱਚੀ ਆ ਨਾ ਲੇਕਿਨ ਫੈਮਿਲੀ ਪੂਰੀ ਵੀ ਇਰਦ ਗਿਰਦ ਨਾਲ ਇਕੱਠੇ ਹੀ ਆ ਹਾਂਜੀ ਤੇ ਇੰਨਾ ਕੁ ਘਰ ਆ ਜੀ ਜੁਆਇੰਟ ਸਿਸਟਮ ਉਹ ਜਿਹੜੇ ਫੰਡ ਦੁਨੀਆ ਦੇ ਉਹ ਜਾਂਦੀ ਫੈਮਿਲੀ ਹਨਾ ਉਹ ਪੰਗੂੜਿਆਂ ਉਹਨਾਂ ਦੇ ਜਿਹੜੇ ਕਾਟ ਹੁੰਦੇ ਉਹ ਵੀ ਇਹਦੀ ਜੇਬ ਤੋਂ ਨਿਕਲਦੇ ਉਤੋਂ ਇੰਨੇ ਘਰ 'ਚ ਜੀ ਨੇ ਇਹ ਸਿਰਫ ਵੇਖਦਾ ਯਾਰ ਇਹ ਗੱਲ ਸੁਣੀ ਤੇ ਕੋਰਸ ਜਿਵੇਂ ਖਾਨ ਸਾਹਿਬ ਨੁਸਰਤ ਦੇ ਪਿੱਛੇ ਨਹੀਂ ਹੁੰਦਾ ਉਹ ਆਵਾਜ਼ ਹੁੰਦੀ ਹਾਂਜੀ 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 ਗੂੰਜਦੀ ਪਤਾ ਨਹੀਂ ਕਿੱਥੋਂ ਕਿੱਥੋਂ ਨੁਕਰਾਂ 'ਚ ਆਵਾਜ਼ ਹੁੰਦੀ ਇਹਦੀ ਹਰ ਗੱਲ ਦਾ ਪਤਾ ਵਾਕਈ ਇਹਦੇ ਘਰ ਇੰਨੇ ਜੀ ਆ ਯਕੀਨ ਮੰਨੋ ਇੰਨੇ ਜੀ ਆ ਉਹ ਸਵੇਰੇ ਜਦੋਂ ਕੰਮ ਤੇ ਜਾਂਦੇ ਨਾ ਕੋਈ ਮੋਟਰਸਾਈਕਲ ਕੱਢਦਾ ਸਾਈਕਲ ਕੱਢਦਾ ਐ ਲੱਗਦਾ ਜਿਵੇਂ ਇਸ਼ਾਰਾ ਖੁੱਲ ਗਿਆ ਇੰਨੇ ਘਰ ਦੇ ਜੀ ਆ ਰੇਲ ਗੱਡੀ 'ਚ ਬੈਠੇ ਆ ਉਹ ਅੱਗੋਂ ਚੱਕੀ ਗਈ ਆ ਸ਼ਾਮ ਨੂੰ ਸੌਣ ਦਾ ਟਾਈਮ ਹੋਇਆ ਤੇ ਆਪਣੇ ਸੌਣ ਲਈ ਗਲੀ ਚੋਂ ਮੰਜੇ ਬਿਸਤਰੇ ਇਕੱਠੇ ਕਰ ਰਹੇ ਭਾਜੀ ਨਾ ਰਾਤ ਨੂੰ ਇਹਨਾਂ ਦੀ ਜਿਹੜੀ ਮੇਨ ਹੈ ਨਾ ਘਰ 'ਚ ਵੱਡਾ ਉਹ ਰਾਤ ਨੂੰ ਕਾਪੀ ਪੈਨਸਲ ਫੜ ਕੇ ਤੇ ਹਾਜ਼ਰੀ ਲਾਉਂਦਾ ਫਰੀਦ ਸੌਂ ਗਿਆ ਜੀ ਸੁੱਤਾ ਹੀ ਹਾਂ ਮਜ਼ਰ ਬਾਜੀ ਥੋੜਾ ਜਿਹਾ ਨੀਂਦ ਚਾ ਬਸ ਉਹ ਵੀ ਸੌਣ ਲੱਗਾ ਓਕੇ ਜੀ ਫਲਾਣਾ ਬਾਹਰ ਆ ਜੀ ਓਕੇ ਏਦਾਂ ਇਹਦਾ ਹਾਜ਼ਰੀ ਲੱਗਦੀ ਇਹਨਾਂ ਦੇ ਘਰ ਇਹਨਾਂ ਦੇ ਘਰ ਦੇ ਇੰਨੇ ਜੀ ਆ ਤਾਂ ਆਪਾਂ ਸਾਰਿਆਂ ਨੂੰ ਬਿਠਾ ਕੇ ਸਮਝਾਉਣ ਡਿਆ ਤੇ ਏਦਾਂ ਲੱਗਣਾ ਸੀ ਇਮਰਾਨ ਖਾਨ ਕੌਮ ਨਾਲ ਖਿਤਾਬ ਕਰਨ ਡਿਆ ਇੰਨੇ ਘਰ ਦੇ ਜੀ ਆ ਸਾਹ ਜੀ ਜਿਹਦੇ ਇਹਦੀ ਵਾਰੀ ਇਹਨੇ ਰੋਟੀ ਖਾਣ ਦੀ ਸਾਲਣ ਬੁੱਸ ਗਿਆ ਸੀ ਅੱਛਾ ਓਏ ਆਹੋ ਸਵੇਰ ਪਤਾ ਨਹੀਂ ਕਿਹਦੀ ਗੱਲ ਬੜਾ ਮਜ਼ਾ ਆ ਉਸਤਾਦ ਜੀ ਕਹਿੰਦਾ ਕਤਰੇ ਪਿਆਉਣ ਆਇਆ ਤੇ ਉਹਨੇ ਕਤਰਾ ਪਿਆ ਤੇ ਕਹਿੰਦਾ ਉਹ ਭਰਾ ਪਿਆ ਤਾਂ ਸਹੀ ਫਰੀਦੇ ਸਵੇਰ ਸਾਰੇ ਭਰਾ ਕੰਮ ਤੇ ਜਦੋਂ ਨਿਕਲਦੇ ਨਾ ਤੇ ਮਹੱਲੇਦਾਰ ਦੇਖ ਕੇ ਕਹਿੰਦੇ ਉਹ ਸ਼ੋਅ ਟੁੱਟ ਗਿਆ ਮੈਂ ਕਹਿੰਦਾ ਸਵੇਰੇ ਜਦੋਂ ਇੱਕਦਮ ਘਰੋਂ ਨਿਕਲਦੇ ਨਾ ਦੂਰੋਂ ਐ ਲੱਗਦਾ ਮਕਾਨ ਉਲਟੀ ਕਰਨ ਦੇ ਸਾਰੀ ਫੈਮਿਲੀ ਭਾਈ ਮਲਤਾਨ ਢੱਲੀ ਐ ਕਰਕੇ ਉਹ ਜਿਹੜਾ ਟ੍ਰੇਨ ਚਲਾਉਂਦਾ ਉਹ ਸਟੇਸ਼ਨ ਤੇ ਉਤਰ ਕੇ ਕਹਿੰਦੇ ਉਹ ਫਰੀਦ ਦੀ ਫੈਮਿਲੀ ਉਤਰ ਗਈ ਉਹ ਕਹਿੰਦੇ ਉਤਰ ਗਈ ਚਲੋ ਜੀ ਅੱਜ ਜਿਹੜਾ ਕੋਈ ਨਵਾਂ YouTube ਚੈਨਲ ਬਣਾਉਂਦਾ ਨਾ ਇਹਨਾਂ ਕੋ ਕਹਿੰਦੇ ਯਾਰ ਆ ਬੈਲ ਆਈਕਨ ਦਬਾਈ ਕਰੋ ਸਾਰੇ ਜੀ ਲੋਕਾਂ ਦੇ ਇਹਦੇ ਮੱਲੇ ਦੇ ਜਿਹੜਾ ਕੋਈ ਇਲੈਕਸ਼ਨ ਤੇ ਖਲੋਤਾ ਐਮਐਲਏ ਐਮਪੀ ਉਹ ਕਹਿੰਦਾ ਸਿਰਫ ਫਰੀਦ ਦੀ ਫੈਮਿਲੀ ਵੋਟ ਪਾ ਦੇਵੇ ਮੈਂ ਜਿੱਤ ਜਾਵਾਂਗਾ ਇੰਨੀ ਵੱਡੀ ਫੈਮਿਲੀ ਇੰਨੇ ਜੀ ਆ ਉਹ ਮਰਦਮਸ਼ੁਮਾਰੀ ਵਾਲੇ ਕਹਿੰਦੇ ਆ ਐਸਾ ਲਾ ਸਾਰੇ ਹੋਏ ਆ ਜੀ ਉਹ ਅੱਗੋਂ ਕਹਿੰਦੇ ਫਰੀਦ ਦੀ ਫੈਮਿਲੀ ਪਾ ਕੇ ਕਿ ਕੱਢ ਕੇ ਇਹਦੇ ਘਰ ਦੇ ਇੰਨੇ ਜੀ ਆ ਜਦੋਂ ਦੁਪਹਿਰ ਦੀ ਰੋਟੀ ਖਾਂਦੇ ਨੇ ਇੰਜ ਲੱਗਦਾ ਵੀ ਅੰਬਾਨੀਆਂ ਦਾ ਖਾਣਾ ਹੋਣ ਡਿਆ ਕਿ ਟੱਪਰ ਕਿਤੇ ਬਲੀਮੇ ਦੀ ਰੋਟੀ ਹੋਣ ਡਈ ਆ ਭਾਈ ਇੰਜ ਨਾਸ਼ਤੇ ਵਾਲੀਆਂ ਰੇੜੀਆਂ ਸਵੇਰ ਇਹਨਾਂ ਦੇ ਘਰ ਜਾ ਰਹੀਆਂ ਡਾਇਰੈਕਟ ਹੀ ਉਹ ਕਤਰੇ ਪਿਆਣ ਵਾਲੇ ਨਹੀਂ ਆਉਂਦੇ ਉਹਨਾਂ ਨੇ ਕੂਲਰ ਚੁੱਕਿਆ ਹੁੰਦਾ ਇਹਦਾ ਘਰ ਵੇਖ ਕੇ ਉਹ ਡਰਮ ਲੈ ਕੇ ਆਏ ਯਾਰ ਬੜੀ ਅਜੀਬ ਇਹਨਾਂ ਦੇ ਇੰਨੀ ਇਹਨਾਂ ਦੇ ਘਰ ਦੇ ਇੰਨੇ ਜੀ ਉਹ ਸਾਰੇ ਜੁਮਾ ਪੜ੍ਹਨ ਨਿਕਲੇ ਐ ਲੱਗਦਾ ਰੈਲੀ ਆਉਣ ਰਹੀ ਹੈ ਇਹਨਾਂ ਨੇ ਆਪਣੇ ਬੂਹੇ ਤੇ ਲਿਖਾਇਆ ਭਲਾ ਕੀ ਹੈ ਜੀ ਨੂੰ ਜੀ ਜੀ ਇਹਨਾਂ ਤੇ ਉਹ ਗੱਲ ਸੱਚ ਹੋਈ ਹੈ ਕਿ ਇੱਟ ਪੁੱਟੋ ਤੇ ਜੀ ਨਿਕਲ ਆਂਦਾ ਇਹਨਾਂ ਦੇ ਇੰਨੇ ਜੀ ਇਹ ਵਿਚਾਰੇ ਜੁਮਾ ਪੜ੍ਹਨ ਚਲੇ ਮੌਲਵੀ ਕਾ ਪਹਿਲੀਆਂ 60 ਸਵਾ ਫਰੀਦੀ ਘਰ ਦੀਆਂ ਵਾ
ਇਹਨਾਂ ਦੇ ਘਰ ਇੰਨੇ ਥੋੜੇ ਜੀ ਆਪੇ ਹੀ ਬੇਗਮ ਬਣਿਆ ਤੇ ਆਪੇ ਹੀ ਬੰਦਾ ਆਪੇ ਹੀ ਕਹਿਣਾ ਤੇ ਬੇਗਮ ਪਾਣੀ ਪਿਲਾਓ ਆਪੇ ਉੱਠ ਕੇ ਜੀ ਮੈਂ ਲਿਆਉਣੀ ਹੈ। ਇਹਨਾਂ ਦੇ ਘਰ ਥੋੜੇ ਜੀ ਇਹਨਾਂ ਦੇ ਘਰ ਦੇ ਇੰਨੇ ਜੀ ਆ ਰਿਸ਼ਤੇਦਾਰਾਂ ਨਾਲ ਨਾਰਾਜ਼ ਹੋ ਗਏ, ਕਹਿੰਦੇ ਕਾਰਡ ਤੇ ਇਹੋ ਯਾਰ ਨਹੀਂ ਲਿਖਿਆ, ਉਹ ਮਰੇ ਉਹ ਭੁੱਖੇ ਮਾਰਜਨ ਕਰਜ਼ਾ ਜਾਣ ਰੁਪਏ ਦੇ ਲੈ ਇਹੋ ਯਾਰ ਨਹੀਂ ਲਿਖਿਆ, ਇਹੋ ਯਾਰ ਕਿ ਹੁਣ ਸਾਰੇ ਬਿਲੀ ਮੇਰੀ ਰੋਟੀ ਤੁਹਾਨੂੰ ਖਾਣ ਬਾਕੀ ਭੁੱਖੇ ਮਾਰਨ ਬਹੁਤ ਅੱਛੇ। ਇਹਨਾਂ ਦੇ ਇੰਨੇ ਥੋੜੇ ਜੀ ਨੇ, ਉਹਨਾਂ ਨੇ ਮਰਦਮਸ਼ੁਮਾਰੀ ਨਾਲ ਕਿਹਾ ਤੇਰੇ ਵਾਲਦ ਸਾਹਿਬ ਦਾ ਨਾਂ ਕਹਿੰਦਾ ਯਾਦ ਨਹੀਂ ਭੁੱਲ ਗਿਆ ਕੀ ਨਾਂ ਸੀ ਉਹਦਾ। ਇੰਨੇ ਥੋੜੇ ਜੀ ਆ ਕਸਮ ਇਹ ਘਰ। ਇਹਨਾਂ ਦੇ ਘਰ ਦੇ ਵੀ ਇੰਨੇ ਜੀ ਆ, ਮਰਦਮਸ਼ੁਮਾਰੀ ਵਾਲੇ ਆਏ ਉਹਦੇ ਚਿੱਟੇ ਆ ਗਏ ਲਿਖਦੇ ਇੰਨੇ ਜੀ ਹੋ ਗਿਆ। ਇਹਨਾਂ ਦੇ ਘਰ ਦੇ ਇੰਨੇ ਜੀ ਆ। ਇਹਦੇ ਇੱਕ ਕਜ਼ਨ ਦਾ ਵਿਆਹ ਹੋ ਗਿਆ ਵਿੱਚ, 3 ਸਾਲ ਬਾਅਦ ਉਹਨੇ ਦੁਬਾਰਾ ਆਪਣਾ ਬੰਦਾ ਵੇਖਿਆ। ਫਰੀਦ ਉਹਨਾਂ ਦੇ ਘਰੋਂ ਤੂੜੀ ਵਾਲੀ ਟਰਾਲੀ ਨੀ ਜਿਹੜੀ ਸਾਈਡਾਂ ਤੇ ਲੋਡ ਹੁੰਦੀ ਉਹ ਨਿਕਲਣ ਦੀ। ਮੈਂ ਕਿਹਾ ਫਰੀਦ ਇਹ ਕੀ? ਉਹ ਬੱਚੇ ਕਹਿੰਦਾ ਸਕੂਲ ਚਲੇ। ਇਹਨਾਂ ਦੇ ਘਰ ਦੇ ਇੰਨੇ ਜੀ ਆ ਉਸਤਾਦ ਜੀ, ਰਾਤ ਦੀ ਰੋਟੀ 'ਚ 60 ਵੇਟਰ ਲਾਏ ਆ। ਇਹਨਾਂ ਦੇ ਘਰ ਦੇ ਇੰਨੇ ਥੋੜੇ ਜੀ, ਘਰ ਬਾਹਰ ਬੂਹਾ ਖੜਕਿਆ, ਉਹਨੇ ਕਿਹਾ ਮਿੱਠਾ ਹੈ ਘਰ, ਅੰਦਰ ਵੜ ਕੇ ਕਹਿੰਦਾ ਮੈਂ ਵੇਖਣਾ ਵਾ, ਅੰਦਰ ਬਾਹਰ ਆ ਕੇ ਕਹਿੰਦਾ ਨਹੀਂ ਜੀ ਉਹ ਸੁੱਤਾ ਕੱਲਾ ਹੀ। ਇਹਨਾਂ ਦੇ ਘਰ ਇਹਨੂੰ ਟਰੈਕ ਲੱਭ ਗਿਆ। ਇਹਨਾਂ ਦੇ ਘਰ ਇੰਨੇ ਜੀ ਇੱਕ ਬੰਦੇ ਨੇ ਬੂਹਾ ਖੜਕਾਇਆ ਨਾ, ਮਾੜੀ ਜੀ ਕੁੰਡੀ ਖੋਲੀ, 2 ਕੇ ਬੰਦੇ ਬਾਹਰ ਡਿੱਗ ਗਏ ਵਿੱਚੋਂ ਤੁੰਨੇ ਪਏ ਜਿਹੜੀ ਫਸੇ ਪਏ ਬੜਾ ਬੋਗਲਾ ਬਾਡੇ। ਅੱਛਾ ਇਹਨਾਂ ਦੇ ਘਰ ਇੰਨੇ ਥੋੜੇ ਜੀ ਆ, ਵਾਸ਼ਰੂਮ 'ਚ ਬੈਠਾ ਤੇ ਆਪੇ ਹੀ ਕਹਿਣਾ ਉਹ ਪੰਪ ਚਲਾਇਓ ਤੇ ਉੱਠ ਕੇ ਆਪੇ ਕਹਿਣਾ ਅੱਛਾ ਮੈਂ ਆਪੇ ਹੀ ਜਾਂਦਾ। ਫਰੀਦ ਹੋਣਾ ਦੇ ਭਾਈ ਇੰਨੇ ਜੀ ਆ, ਸਾਰੇ ਭਰਾ ਇਕੱਠੇ ਹੋ ਕੇ ਫਿਲਮ ਵੇਖਣ ਦੇ ਤੇ ਲੋਕੀ ਵੇਖ ਕੇ ਕਹਿੰਦੇ ਲੱਗਦਾ ਨਵਾਂ ਸਲਮਾ ਬਣਿਆ। ਇਹਨਾਂ ਦੇ ਘਰ ਇੰਨੇ ਥੋੜੇ ਜੀ ਆ, ਇਹਨੂੰ ਲਾਨਤ ਪਾਉਣ ਲਈ ਬੰਦਾ ਨਹੀਂ ਲੱਭਦਾ ਤੇ ਆਪਣੇ ਆਪ ਲੱਖ ਲਾਨਤ ਕਰੀਏ ਦੌਰ ਫਿਟੇ ਨੂੰ ਮੇਰਾ। ਇਹਨਾਂ ਦੇ ਘਰ ਇੰਨੇ ਜੀ ਆ, ਕਹਿੰਦਾ ਅੱਜ ਮੈਂ ਘਰ ਧੋਣਾ ਜਾ ਕੇ, ਵਾਰੀ ਇੰਨੀ ਦੇਰ ਬਾਅਦ ਹੁੰਦੀ ਹੈ। ਇਹਨਾਂ ਦੇ ਘਰ ਇੰਨੇ ਜੀ ਆ, ਈਦ ਦੀ ਜੁੱਤੀ ਲੈਣ ਗਏ ਸਰਵਤ ਵਾਲਿਆਂ ਕੋਲ, ਸਰਵਤ ਵਾਲਿਆਂ ਨੇ ਮਾਂ ਪਿਓ ਨੂੰ ਉਮਰੇ ਤੇ ਘਲਾਤਾ, ਇੰਨੀਆਂ ਜੁੱਤੀਆਂ ਖਰੀਦੀਆਂ ਇਹਨਾਂ। ਇੰਨੀ ਬੱਚਤ ਹੋਈ। ਹਾਂ ਸਾਰੇ ਗਏ ਜੁੱਤੀਆਂ ਲੈਣ। ਇਹਨੇ ਥੋੜਾ ਜੀ ਇਕੱਲਾ ਹੀ ਸੁੱਤਾ ਹੁੰਦਾ ਤੇ ਆਪਣੀ ਧੌਣ ਤੇ ਪਿੱਛੇ ਹੱਥ ਫੇਰ ਕੇ ਕਹਿੰਦਾ ਉੱਠ ਮੇਰਾ ਪੁੱਤ ਚੱਲੀਏ। ਉੱਠ ਪੈ ਫਿਰ। ਫਰੀਦ ਹੋਣਾ ਦੇ ਭਾਈ ਇੰਨੇ ਜੀ ਆ, ਇੱਕ ਰਿਸ਼ਤੇਦਾਰ ਇਹਨਾਂ ਦੇ ਘਰ ਆਇਆ, ਉਹ ਸਾਰਿਆਂ ਨੂੰ ਮਿਲ ਕੇ ਚਲਾ ਗਿਆ। ਬਸ ਮਿਲਿਆ ਹੀ ਸਿਰਫ 2 ਦਿਨ ਹੋ ਗਏ ਉਹਨੂੰ। ਹਾਂਜੀ 2 ਦਿਨਾਂ ਚ ਮਿਲੇ। ਇਹਨਾਂ ਦੇ ਘਰ ਦੇ ਇੰਨੇ ਜੀ ਆ, ਚਨਿਊੜ ਪਹਾੜੀ ਤੇ ਗਏ ਉਹ ਬਹਿ ਗਈ ਥੱਲੇ। ਇਹਨਾਂ ਦੇ ਘਰ ਦੇ ਇੰਨੇ ਜੀ ਆ, ਨਹਿਰ 'ਚ ਨਹਾਣ ਗਏ ਤੇ ਏਦਾਂ ਲੱਗੇ ਬਾਨੋ ਬਾਰ ਕੀਟ। ਇੰਨੇ ਘਰ ਦੇ ਜੀ ਆ, ਨਾਲੇ ਪਾਸੇ ਚੜੇ ਤੇ ਨਾਲੇ ਪਾਸੇ ਇੰਜ ਨਹੀਂ ਕਰਨ ਦੇ। ਨਹੀਂ ਇਹਨਾਂ ਦੇ ਪੂਰੀ ਇਹਨਾਂ ਦੇ ਘਰ ਦੇ ਜਿੰਨੇ ਜੀ ਨਾ ਸਾਰਿਆਂ ਨੇ ਨਹਿਰ 'ਚ ਛਾਲ ਮਾਰੀ, ਪਾਣੀ ਸਾਰਾ ਬਾਹਰ। ਜਦੋਂ ਬਾਹਰ ਆਏ ਨਹਿਰ ਸੁੱਕੀ। ਪਾਣੀ ਬਾਹਰ ਗਿਆ, ਨਹਿਰ ਸੁੱਕਣੀ ਹੈ ਸਾਰੀ। ਇਹਨਾਂ ਦੇ ਘਰ ਦੇ ਇੰਨੇ ਥੋੜੇ ਜੀ ਨੇ, ਸ਼ੀਸ਼ਾ ਅੱਗੇ ਰੱਖ ਕੇ ਗੱਲਾਂ ਕਰਨੇ ਹੁੰਦੇ ਆ। ਲਾਲਾ ਜੀ ਮੇਰੀ ਜੰਜ ਨਾ ਨਾ ਜਾਵੇ ਤੇ ਬਣਦੀ ਨਹੀਂ। ਨਹਿਰ 'ਚੋਂ ਨਹਾ ਕੇ ਨਿਕਲਣ ਦੇ ਧੜਾ ਧੜ ਬਾਹਰ ਲੈਣਾ ਲੱਗ ਗਈਆਂ। ਕਹਿੰਦਾ ਯਾਰ ਜਿਹੜੇ ਡੁੱਬ ਗਏ ਉਹਨਾਂ ਦਾ ਬੜਾ ਦੁੱਖ। ਹੋਰ ਵੀ ਸਹੀ। ਹਾਂ ਇਹਨੇ ਥੋੜੇ ਜੀ ਆ ਤੇ ਕਾਲੀ ਆਪਣੇ ਆਪ ਨੂੰ ਪਾਈ ਹੁੰਦੀ, ਚੱਲ ਤੁਰ ਪੈ ਛੇਤੀ ਕਰ ਨਿਕਲੀ ਆਪੇ। ਇਹਨੇ ਥੋੜੇ ਜੀ ਇੱਕ ਅੱਖ 'ਚ ਕੋਈ ਸ਼ੈ ਪੈ ਗਈ ਤੇ ਦੂਸਰੀ ਅੱਖ ਨੂੰ ਐ ਕਰਕੇ ਕਹਿਣਾ ਵੇਖੀ ਮੇਰੀ ਅੱਖ 'ਚ ਲੱਭ ਗਿਆ ਟਰੈਕ ਉਹਨੂੰ। ਓਏ ਬੜੀ ਬਾਤ ਹੈ ਬਸ। ਲੋ ਜੀ, ਪਾਕਿਸਤਾਨ ਦੀ ਕਿਸੇ ਮੁਲਕ ਨਾਲ ਜੰਗ ਲੱਗਣੀ ਹੋਵੇ ਨਾ ਤੇ ਉਹਦਾ ਦੁਸ਼ਮਣ ਨੇ ਨਾ, ਉਹ ਪਹਿਲੇ ਇੱਥੋਂ ਆਪਣੇ ਟਾਊਟ ਕੋ ਪੁੱਛਦੇ ਨੇ ਕਿ ਯਾਰ ਜੇ ਅਸੀਂ ਜੰਗ ਸ਼ੁਰੂ ਕਰ ਦਈਏ ਪਾਕਿਸਤਾਨ ਨਾਲ ਤੇ ਇਕੱਲੇ ਫੌਜੀ ਲੜਨਗੇ ਨਾ, ਫਰੀਦ ਦੀ ਫੈਮਿਲੀ ਤੇ ਨਹੀਂ ਨਾਲ ਆਏਗੀ। ਯਾਨੀ ਇੰਨੇ ਡਰੇ ਹੁੰਦੇ। ਇਹਨਾਂ ਦੇ ਇੰਨੇ ਥੋੜੇ ਜੀ ਆ, ਫ੍ਰਿਜ ਖੋਲ ਕੇ ਇਹਨਾਂ ਦੇ ਵੇਖਣ ਡਿਆ ਵਾ ਤੇ ਕੋਈ ਸ਼ੈ ਨਹੀਂ ਪੀ ਤੇ ਕਹਿਣ ਡਿਆ ਇਹ ਮੈਂ ਬਗੈਰ ਦਾ ਹੀ ਕੰਮ ਹੋਣਾ, ਇਹ ਮੇਰਾ ਹੀ ਬਗੈਰ ਦਾ ਕੰਮ। ਯਾਰ ਤੋਂ ਕਾਲੂ ਜ਼ਿੰਦਗੀ 'ਚ ਪਹਿਲੀ ਵਾਰੀ ਗਜਰੇਲਾ ਬਣਾਉਂਦਾ ਤੇ ਦੁੱਧ 'ਚ ਟਮਾਟਰ ਕੱਟੀ ਜਾਂਦੇ। ਬੜਾ ਮਜ਼ੇਦਾਰ ਗਜਰੇਲਾ ਦੀ ਦੁਕਾਨ ਬਣਾਈ ਨੇ, ਉਹ ਕਿਤੇ ਉਹ ਚਮਚੀ ਗਵਾਚ ਗਈ ਤੇ ਛਿਪਕਲੀ ਨਾਲ ਕੱਥਾ ਲਾ ਲਿਆਂਦੀ ਛਿਪਕਲੀ ਲਿਆਂਦੀ ਆ ਗਈ। 2 ਵਾਰੀ ਲੈ ਤੁਸੀਂ ਲਿਆਉਣ ਨਹੀਂ ਦਿੱਤੀ। ਦਾਨਿਸ਼ ਨੇ ਵੀ ਮੌਤ ਦੇ ਖੋਜੋ ਲਿੱਤਰ ਗਾਲੇ ਕਿਉਂ ਕੁਝ ਬਾਲਟੀ ਸੁੱਟ ਕੇ ਬੈਠਾ। ਇਹਨਾਂ ਦੇ ਘਰ ਦੇ ਇੰਨੇ ਜੀ ਆ, ਸਾਰੇ ਇਕੱਠੇ ਹੋਏ ਤੇ ਦੂਰੋਂ ਵੇਖ ਕੇ ਤਾਂ ਲੱਗੇ ਜਿੱਦਾਂ ਬਾਹੂਬਲੀ ਦੀ ਸ਼ੂਟਿੰਗ ਹੁੰਦੀ। ਬੰਦਾ ਸੈਟ ਲੱਗਾ। ਛੋਟਾ ਕਾਲੂ ਨਾ ਮੌਤ ਦੇ ਖੂਹ ਦੇ ਉੱਤੇ ਖੜਾ, ਜਿਹੜਾ ਮੋਟਰਸਾਈਕਲ ਘੁਮਾਉਂਦਾ,
ਉਹਨੂੰ ਪੈਸੇ ਦੇ ਕੇ ਪਿੱਛੇ ਕਰ ਲਿਆ ਕਰੇ। ਉਹਨੇ ਐਸਾ ਥੱਪੜ ਕਰਾਇਆ ਵਿਚਾਰਾ ਅੰਦਰ ਜਾ ਕੇ ਡਿੱਗਿਆ, ਖੁਸਰਿਆਂ ਦੇ ਪੈਰਾਂ 'ਚ ਡਿੱਗੇ ਜਾ ਕੇ। ਦਾਨਿਸ਼ ਦੀ ਸੱਸ ਮਰੀ ਤੇ ਆਜ਼ਾਦੀ ਦੇ ਨਗਮੇ ਸੁਣਦੇ ਆ ਯਾਰ। ਜਿੱਥੇ ਇਜਤਮਾਈ ਸ਼ਾਦੀਆਂ ਨਹੀਂ ਹੁੰਦੀਆਂ ਉੱਥੇ ਸਿਰਫ ਇੱਕ ਦਿਨ ਵਾਸਤੇ ਉਹ ਪਾਰਕ ਦੀ ਫੈਮਿਲੀ ਨੇ ਬੁੱਕ ਕੀਤਾ ਕਿ ਅੱਜ ਸਿਰਫ ਸਾਡੀਆਂ ਹੋਣੀਆਂ ਨੇ। ਐਡੀ ਵੱਡੀ ਫੈਮਿਲੀ ਹੈ ਇਹਨਾਂ ਦੀ ਵੇਡੀ। ਇਹਨਾਂ ਦਾ ਵਿਆਹ ਹੋਇਆ ਤੇ ਉਹਨਾਂ ਨੇ ਕਿਹਾ ਵਿਆਹ ਕਿੱਥੇ, ਬਰਾਤ ਕਿੱਥੇ? ਉਹਨੇ ਕਿਹਾ ਜੂਸ ਪੁਆਇੰਟ ਦੇ ਪਿਛਲੇ ਕੈਬਨ 'ਚ। ਉੱਥੇ ਨਿਕਾਹ ਕਰਕੇ ਬਾਹਰ ਆ ਗਏ। ਆ ਕਾਲੂ ਦਾ ਘਰ ਦੇ ਇੰਨੇ ਜੀ ਆ, ਮਹੱਲੇ ਦਾ ਇੱਕ ਸਿਆਣਾ ਸਿਰਫ ਇਹਦੇ ਬੱਚਿਆਂ ਨੂੰ ਪਿਆਰ ਦੇਣਾ ਤੇ ਫਿੰਗਰਪ੍ਰਿੰਟ ਮਿਟ ਗਏ। ਉਹ ਕਹਿੰਦਾ ਦਸਤਾਨਾ ਜਿਹਾ ਲੈ ਕੇ ਫਿਰੀ ਇੰਨਾ ਪਿਆਰ ਦਿੱਤਾ। ਸਾਰੇ ਜਾਣੇ ਭਾਈ ਸਾਰੇ ਘਰ ਦੇ ਜੀ ਸ਼ਨਾਖਤੀ ਕਾਰਡ ਬਣਾਉਣ ਚਲ ਗਏ। ਉਹਨਾਂ ਨੇ ਬਾਹਰ ਨਿਕਲ ਕੇ ਕਿਹਾ ਧੋਬੀ ਘਾਟ ਚੱਲੋ, ਅਸੀਂ ਮਸ਼ੀਨਾਂ ਲੈ ਕੇ ਆਉਂਦੇ। ਧੋਬੀ ਘਾਟ ਗਰਾਊਂਡ 'ਚ ਪਹੁੰਚੋ। ਯਾਰ ਇਹ ਮਿੱਠੇ ਹੋਰੀ ਵੀ ਤਿੰਨੇ ਥੋੜੇ ਜੀ ਆਪੇ ਗੁੱਡੀ ਬਣਿਆ, ਆਪੇ ਹੀ ਬੰਦਾ ਸਿਰ ਤੇ ਪੱਗ ਵੀ ਰੱਖੀ ਤੇ ਟਿੱਕਾ ਵੀ ਲਾਇਆ। ਉਸਤਾਦ ਜੀ ਆ ਕਾਲੂ ਨਾ ਪਹਿਲੇ ਐਸਐਚਓ ਸੀ, ਇੱਕ ਬੰਦਾ ਆਇਆ ਕਹਿੰਦਾ ਭਾਜੀ ਮੈਂ 150 ਕਤਲ ਕੀਤਾ, ਮੈਂ 150 ਵਾਰਦਾਤ ਕੀਤੀ। ਉਹਦੇ ਨਾਲ ਗੁੱਸੇ ਲੈ ਕੇ ਕਹਿੰਦਾ ਜਾ ਕੇ ਤਾਂ ਨਾ ਕਰੀ ਬਸ। ਭਾਜੀ ਇਹਨਾਂ ਦੀ ਏਡੀ ਵੱਡੀ ਫੈਮਿਲੀ ਆ, ਇਹਨਾਂ ਦੇ ਆਪਣੇ ਕਿਸੇ ਬੱਚੇ ਦਾ ਵਿਆਹ ਸੀ ਤੇ ਕਿਸੇ ਨੂੰ ਨਹੀਂ ਬੁਲਾਇਆ ਬਾਹਰੋਂ ਤੇ ਰੋਟੀ ਥੋੜ ਗਈ। ਘਰ ਦੇ ਸੀਗੇ ਜੀ, ਕਿਸੇ ਨੂੰ ਵੀ ਬੁਲਾਇਆ ਤੇ ਆਪੇ ਹੀ ਰੋਟੀ ਥੋੜ ਗਈ। ਆਹੋ ਯਕੀਨ ਕਰ। ਇੱਕ ਦੂਜੇ ਨੂੰ ਕਹੀਏ ਉਹਨੂੰ ਕਿਹਨੇ ਬੁਲਾਇਆ? ਨਹੀਂ ਬੁਲਾਇਆ ਤੇ ਕਿਸੇ ਨੂੰ ਵੀ ਨਹੀਂ। ਆਹੋ ਇਹ ਕਾਲੂ ਹੁਣ ਦੇ ਘਰ ਦੇ ਇੰਨੇ ਜੀ ਆ, ਏਡੀ ਵੱਡੀ ਫੈਮਿਲੀ ਆ। ਹਕੂਮਤ ਨੇ 10 ਸਸਤੇ ਰਮਜ਼ਾਨ ਬਾਜ਼ਾਰਾਂ ਦੇ ਵਿਹੜੇ 'ਚ ਬਣਾਏ ਵੀ ਇਹੀ ਸ਼ਾਪਿੰਗ ਕਰਨੀ। ਯਾਰ ਪੈਟਰੋਲ ਵਾਲਾ ਟਰਾਲਾ ਨਹੀਂ ਹੁੰਦਾ ਵੱਡਾ, ਉਹ ਤੇ ਸਵੇਰੇ ਦੁੱਧ ਦੇਣ ਆਉਂਦਾ। ਆਪਾਂ ਇਹ ਨਾ ਇੰਨੇ ਜੀ ਆ ਆਪਣੇ ਘਰ ਅੱਸੂ ਪੰਜੂ ਖੇਡਣ ਦੇ ਤੇ 17,000 ਉਂਗਲੀਆਂ ਦਾ ਦਾਇਰਾ ਬਣਿਆ। ਇੱਥੇ ਬੰਦਾ ਜਿਹੜਾ ਗਿਣਨ ਦਿਆ ਨਾ ਅੱਸੂ ਪੰਜੂ ਹਾਰ ਕਬੂਤਰ ਡੋਲੀ, ਅੱਸੂ ਪੰਜੂ ਹਾਰ ਕਬੂਤਰ, ਅੱਸੂ ਪੰਜੂ ਹਾਰ ਕਬੂਤਰ ਡੋਲੀ। ਤੇ ਜਿਹਦੀ ਵਾਰੀ ਆਈ ਆ ਜੀ ਉਹਨੂੰ ਨਿੱਕੀਆਂ ਕੁ ਪਈਆਂ ਹੋਣਗੀਆਂ, ਹਿਸਾਬ ਲਾਓ ਉਹਦੇ ਹੱਥ ਇੰਜ ਹੋ ਗਏ। ਉਸਤਾਦ ਜੀ ਇਹਨਾਂ ਦੀ ਐਡੀ ਵੱਡੀ ਫੈਮਿਲੀ, ਇੱਕੋ ਘਰ ਦੇ ਵਿੱਚ ਇੰਨੇ ਜੀ ਨੇ। ਇਹਨਾਂ ਦੇ ਘਰ ਦੇ ਅੰਦਰ ਹੀ ਇੱਕ ਬੰਦਾ ਫੌਤ ਹੋ ਗਿਆ। 2-2.5 ਮਹੀਨੇ ਬਾਅਦ ਸਿਰਫ ਇਹ ਪਤਾ ਲੱਗਾ ਵੀ ਫੌਤ ਕੌਣ ਹੋਇਆ ਇਹਨਾਂ ਦਾ। ਕਿਉਂਕਿ ਹਰ ਟਾਈਮ 850-900 ਤੇ ਸੁੱਤਾ ਹੁੰਦਾ, ਕੁਛ ਜਾਗ ਰਹੇ ਹੁੰਦੇ ਆ। ਟਾ ਕੇ ਪੁੱਛਦੇ ਤੂੰ ਮਰਿਆ ਕਿ ਸੁੱਤਾ? ਐਡੀ ਵੱਡੀ ਫੈਮਿਲੀ ਇਹਦੀ ਸਾਲਗਿਰਾ ਸੀ, ਇਹਦਾ ਦੋਸਤ ਗਿਫਟ ਦੇਣ ਆਇਆ, ਇਹ ਉਹਨੂੰ ਲੱਭਾ ਹੀ ਨਹੀਂ। ਓਏ ਹੋਏ ਕਹਿੰਦਾ ਯਾਰ ਫਰੀਦ ਨੂੰ ਦੇ ਦੀ। ਉਸਤਾਦ ਜੀ ਇਹਨਾਂ ਦੀ ਐਡੀ ਵੱਡੀ ਫੈਮਿਲੀ ਆ, ਇਹਨਾਂ ਦੇ ਘਰ ਦੇ ਇੰਨੇ ਜੀ ਆ। ਇੱਕ ਬੰਦਾ ਆ ਕੇ ਕਹਿੰਦਾ ਯਾਰ ਮਸ਼ਾਰਤ ਨੂੰ ਬੁਲਾਈ ਦਾ ਛੋਟਾ ਭਰਾ ਸੀ, 21 ਘੰਟੇ ਬਾਅਦ ਆ ਕਹਿੰਦਾ ਘਰ ਦੀ ਹੈ। ਜਦੋਂ ਇੰਨੀ ਦੇਰ ਬਾਅਦ ਦੱਸਣ ਆਇਆ ਚਿੱਟੇ ਆਏ ਕਹਿੰਦਾ ਉਹ ਨਹੀਂ ਹੈਗਾ ਘਰ ਭਾਈ। ਇਹਦੀ ਏਡੀ ਵੱਡੀ ਫੈਮਿਲੀ, ਇਹਨਾਂ ਨੂੰ ਗਵਰਨਮੈਂਟ ਨੇ ਕੰਟੇਨਰ ਦਿੱਤਾ ਨਿਆਣੇ ਸਕੂਲੇ ਛੱਡਣ। ਇਹਦੀ ਐਡੀ ਵੱਡੀ ਫੈਮਿਲੀ ਆ। ਉਹਦੀ ਗੱਲ ਹੀ ਨਹੀਂ ਲਈ ਤੁਸੀਂ। ਕੀ ਕਹਿੰਦਾ? ਉਹਦੇ ਗੁੱਸਾ ਕਰਕੇ। ਠੀਕ ਹੈ, ਅੱਛਾ ਚੱਲ ਕਰ ਲੈ ਯਾਰ, ਕਰ ਲੈ। ਐਡੀ ਵੱਡੀ ਫੈਮਿਲੀ ਆ ਕਿ ਗਵਰਨਮੈਂਟ ਨੇ ਕੰਟੇਨਰ ਦਿੱਤਾ ਨਿਆਣੇ ਸਕੂਲੇ ਛੱਡ ਕੇ ਆਉਣ। ਆਹੋ ਐਡੀ ਵੱਡੀ। ਹੁਣ ਮੈਨੂੰ ਸੀਰੀਅਸ ਨਹੀਂ ਲੈਂਦੇ। ਉਹ ਤੈਨੂੰ ਸੀਰੀਅਸ ਲੈਣ ਦੇ ਚੱਕਰ 'ਚ ਮੈਂ ਆਪਣੀ ਗੱਲ ਭੁਲਾ ਬੈਠਾ। ਐਡੀ ਛੋਟੀ ਫੈਮਿਲੀ ਆ, ਐਡੀ ਵੱਡੀ ਫੈਮਿਲੀ ਮੈਨੂੰ ਯਾਦ ਆ ਗਈ। ਐਡੀ ਵੱਡੀ ਫੈਮਿਲੀ ਆ, ਇਹਦੀ ਇੱਕ ਦਿਨ ਸਾਲਗਿਰਾ ਸੀ ਤੇ ਗੁੰਮਟੀ ਜਿੱਡਾ ਕੇਕ ਆਇਆ ਤੇ ਚੁੜੀ ਨਹੀਂ ਪੈਰੀ ਰਕਸ਼ਾ ਲਗਾਇਆ ਉੱਤੋਂ। ਇੱਕ ਦਿਨ ਰਕਸ਼ੇ ਦੇ ਟਾਇਰਾਂ ਨਾਲ ਆ ਰਹੀਆਂ ਵੱਧ ਕੇ ਨਾ। ਉਸਤਾਦ ਜੀ ਕਾਲੂ ਹੁਣ ਦੀ ਐਡੀ ਵੱਡੀ ਫੈਮਿਲੀ ਆ, ਇੰਨੇ ਦੇ ਘਰ ਦੇ ਜੀ ਆ। ਜਿਹੜੀ ਪਾਰਕਾਂ 'ਚ ਵੱਡੀ ਕਸ਼ਤੀ ਲੱਗੀ ਝੂਟਾ ਦੇਣ ਵਾਲੀ, ਉਹ 'ਚ ਸਿਰਫ ਚਾਚੇ ਦੇ ਬੱਚੇ ਬੈਠੇ। ਇਹਦੀ ਐਡੀ ਵੱਡੀ ਫੈਮਿਲੀ ਆ, ਡਾਕੀਆ ਮਨੀ ਆਰਡਰ ਦੇਣ ਗਿਆ ਤੇ ਡਾਕੀਏ ਦੇ ਘਰੋਂ ਫੋਨ ਆਇਆ, ਤੁਸੀਂ ਫੇਰ ਮਨੀ ਆਰਡਰ ਫਰੀਦ ਘਰ ਦੇਣ ਗਏ ਆ। ਜਿਹੜਾ 5 ਦਿਨ ਹੋ ਗਏ ਆਉਣ ਨਹੀਂ ਦੇ। ਗਵਾਚਿਆ ਪਿਆ ਵਿਚਾਰਾ। ਏਡੀ ਵੱਡੀ ਭਾਈ ਇਹਦੀ ਫੈਮਿਲੀ ਆ। ਜਦੋਂ ਇਹਦੇ ਬੱਚੇ ਇਹਨਾਂ ਦੇ ਟਿਊਸ਼ਨ ਜਾਂਦੇ ਆ ਨਾ, ਏਦਾਂ ਲੱਗਦਾ ਜਿੱਦਾਂ ਸੰਗ ਨਿਕਲਣ ਦੇ ਆ ਭਾਈ। ਬੱਸਾਂ ਪੜ ਇਹਨਾਂ ਦੀ ਵੀ ਐਡੀ ਛੋਟੀ ਫੈਮਿਲੀ। ਦਾਦਾ ਹੀ ਕਿਤੇ ਫੌਤ ਹੋ ਗਏ ਤੇ ਕੰਮ ਤੋਂ ਫੋਨ ਆ, ਕਹਿੰਦੇ ਕਿੱਥੇ ਆ? ਕਹਿੰਦਾ ਯਾਰ ਦਾਦਾ ਨੂੰ ਗੁਸਲ ਦੇ ਕੇ ਬਸ ਪਹੁੰਚਿਆ ਮੈਂ, ਕੱਲਾ ਹੀ। ਇੰਨੀ ਵੱਡੀ ਫੈਮਿਲੀ ਆ, ਨਾਦਰ ਵਾਲੇ ਅੱਖ ਕੇ ਕਾਰਡ ਬਣਾ ਕੇ ਉਹਨਾਂ ਦੇਸ਼ ਦਰੋਹੀ ਦਾ ਇਹਨੂੰ ਦਾਗ ਲਾ। ਉਹਨੇ ਕੇਸ ਕਰਤਾ ਕਿ ਪਾਕਿਸਤਾਨੀ ਹੈ ਹੀ ਨਹੀਂ, ਜਾਨ ਛੱਡੋ ਤਾਂ। ਉਸਤਾਦ ਜੀ ਫਰੀਦ ਦੇ ਘਰ ਇੰਨੇ ਬੱਚੇ ਨੇ, ਇਹ ਸਕੂਲੇ ਚਲਾ ਗਿਆ ਕਿ ਜੀ ਬੱਚੇ ਦਾਖਲ ਕਰਾਉਣੇ ਆ। ਮਾਸਟਰ ਨੂੰ ਕਹਿੰਦਾ ਕਿੰਨੀ ਫੀਸ ਆ? ਉਹਨੇ ਕਿਹਾ ਜੀ 300 ਰੁਪਏ ਇੱਕ ਬੱਚੇ ਦੀ ਫੀਸ ਦੇ ਦੇਣਾ। ਇਹਨੇ ਕਿਹਾ ਜੀ ਬਹੁਤੇ ਨਹੀਂ, 298 ਕਰ ਲਓ। 2 ਰੁਪਏ ਘੱਟ ਕਰ ਲਓ। ਉਹਨੇ ਗੱਲ ਇਹ ਕਿਹੜੀ ਗੱਲ ਆ? ਉਹਨੇ 2 ਰੁਪਏ ਘੱਟ ਕਰ ਲਏ। ਜਦੋਂ ਬੱਚੇ ਆਏ ਉਹਨੇ ਹਿਸਾਬ ਲਾਇਆ, 29,000 ਰੁਪਏ ਦਾ ਫਰਕ ਪਿਆ। ਇਹਨਾਂ ਦੇ ਘਰ ਇੰਨੇ ਬੱਚੇ ਯਾਰ
ਕੈਸੀ ਗੱਲ। ਕਾਲੂ ਹੁਣ ਦੇ ਘਰ ਦੇ ਇੰਨੇ ਬੱਚੇ ਉਸਤਾਦ ਜੀ, ਇੰਨੇ ਬੱਚੇ ਆ ਜਿਨ੍ਹਾਂ ਨੇ ਇਹਦੇ ਬੱਚੇ ਨੂੰ ਪੋਲੀਓ ਦੇ ਕਤਰੇ ਪਿਲਾਉਣ ਆਉਣੇ ਸੀ, ਆਪਣੇ ਘਰ ਏਦਾਂ ਮਿਲ ਰਿਹਾ ਜਿਵੇਂ ਉਹਦਾ 10 ਸਾਲ ਦਾ ਵੀਜ਼ਾ ਲੱਗ ਗਿਆ। ਉਹ ਕਹਿੰਦਾ ਲੈ ਭਲੀਏ ਮੈਂ ਚੱਲਾ ਵਾਂ ਕਾਲੂ ਦੇ ਬੱਚੇ। ਇੰਨੇ ਬੱਚੇ ਆ ਕਾਲੂ ਹੁਣਾਂ ਦੇ, ਇਹਦਾ ਅੱਬਾ ਸੁਬਾ ਬਾਜੇ ਵਾਲਿਆਂ ਤਰ੍ਹਾਂ ਬੈਗ ਫੜ ਕੇ ਬਹਿ ਜਾਂਦਾ ਤੇ ਹਰ ਬੱਚੇ ਨੂੰ 10-10 ਰੁਪਏ ਦੇ। ਇਹਨਾਂ ਦੇ ਪੂਰੇ ਖਾਨਦਾਨ ਚ ਇੱਕੋ ਹੀ ਬੱਚਾ ਵਾ, ਉਹਦੇ ਇੱਕ ਸਾਈਡ ਤੇ ਪੋਨੀ ਕੀਤੀ ਤੇ ਅੱਡੀ ਕੈਪ ਰੱਖੀ, ਲੜਕੀ ਵੀ ਲੜਕਾ, ਮੁੰਡਾ ਤੇ ਕੁੜੀ। ਫਰੀਦ ਹੋਣਾ ਦੇ ਇੰਨੇ ਬੱਚੇ ਆ, ਜਦੋਂ ਇਕੱਠੇ ਹੁੰਦੇ ਏਦਾਂ ਲੱਗਦਾ ਬੱਚਿਆਂ ਦਾ ਟੂਰਨਾਮੈਂਟ ਹੋਣਾ। ਇਹਨਾਂ ਦੀ ਵੀ ਏਡੀ ਵੱਡੀ ਫੈਮਿਲੀ, ਇੱਕ ਮਹਿੰਦੀ ਤੇ ਚਲੇ ਗਏ, ਉਹ ਤੇ ਜਿਵੇਂ ਮਹਿੰਦੀ ਲਾ ਕੇ ਤੇ ਮਠਿਆਈ ਨਹੀਂ ਖਵਾਉਂਦੇ, ਇਹਨਾਂ ਲਾੜੇ ਨੂੰ ਇੰਨੀ ਮਠਿਆਈ ਖਵਾਈ ਉਹਦੇ ਕੰਨਾਂ ਥੋੜੀ ਮੇਸੂ ਸ਼ੂਗਰ ਹੋਈ ਵਿਚਾਰੇ ਨੂੰ। ਭਾਈਜਾਨ ਈਦ ਦਾ ਇਹਦਾ ਫਰੀਦ ਦਾ ਨਾ ਤਾਇਆ ਨਾ ਪਿੰਡੋਂ ਪਤਾ ਨਹੀਂ 1000 ਕਿੱਲੇ ਜ਼ਮੀਨ ਵੇਚ ਕੇ ਕੈਸ਼ ਦੇ ਟਰੈਕਟਰ ਭਰ ਕੇ ਆ ਰਿਹਾ। ਮੈਂ ਕਿਹਾ ਚਾਚਾ ਕੀ ਹੋਇਆ? ਕਹਿੰਦਾ ਯਾਰ ਈਦ ਨਹੀਂ ਆ ਰਹੀ, ਬੱਚਿਆਂ ਨੂੰ 10-10 ਰੁਪਏ ਦਾ। 10 ਇੰਨੇ ਬੱਚੇ ਆ। ਇਹ ਕੈਸੀ ਗੱਲ। ਇੰਨੀ ਵੱਡੀ ਫੈਮਿਲੀ ਆ, ਐਡੀ ਵੱਡੀ ਫੈਮਿਲੀ, ਉਹਦੇ ਵਿਆਹ ਆ ਗਿਆ, ਉਹਨਾਂ ਨੇ ਬੱਸ ਕਰਾਉਣ ਗਏ ਲਾਰੀ ਅੱਡੇ, ਉਹਨਾਂ ਨੇ 3 ਗੱਡੀਆਂ ਅੱਗੇ ਪਿੱਛੇ ਵੈਲਡ ਕਰਾਤੀਆਂ। ਵੈਲਡ ਕਰਾਤੀ? ਨਹੀਂ 70 ਔਰ ਟ੍ਰੇਨਾਂ ਲੱਗ ਗਈਆਂ। ਸਬਜ਼ੀ ਵਾਲਾ ਨਹੀਂ ਇਹਨਾਂ ਦੇ ਘਰ ਦੇ ਬਾਹਰ ਜਿਹੜਾ, ਉਹ ਸਿਰਫ ਮੰਡੀੋਂ ਸਿੱਧਾ ਇਹਨਾਂ ਦੇ ਘਰ ਆਉਂਦਾ, ਬੈਠਕ ਦੀ ਸਬਜ਼ੀ ਲਾ ਕੇ ਤੇ ਘਰ ਜਾ ਕੇ ਸੌ ਜਾਂਦਾ। ਕਹਿੰਦਾ ਇੱਕ ਫੇਰਾ ਸ਼ਾਮ ਨੂੰ ਲਾ ਦੋ। ਇਹਨਾਂ ਦੇ ਇੰਨੇ ਬੱਚੇ ਨੇ, ਇਹਨਾਂ ਦੇ ਬੱਚੇ ਭਲਾ ਇਕੱਠੇ ਕਿੱਦਾਂ ਕਰਦੇ? ਉਹਨਾਂ ਖੁੜੇ 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 ਜੇ ਕੁੱਕੜ ਨਹੀਂ ਕੱਢੇ ਕਰੇ। ਵੀਰ ਉਹਨਾਂ ਦੇ ਭਾਈ ਇੰਨੇ ਬੱਚੇ ਆ, 51,000 ਦੇ ਸਿਰਫ 2 ਦਿਨਾਂ ਦੇ ਪੈਂਪਰ ਲਿਆਇਆ ਉਹਨਾਂ ਨੇ, ਸਿਰਫ 2 ਦਿਨਾਂ ਦੇ। ਭਾਜੀ ਜਿਹੜਾ ਇਹਨਾਂ ਦਾ ਫਰੀਦ ਦੇ ਇੰਨੇ ਬੱਚੇ ਨੇ, ਜਿਹੜਾ ਇਹਨਾਂ ਦਾ ਮਕਾਨ ਆ ਉਹ ਗਰਾਈ ਵਾਟਰ ਵਾਲਿਆਂ ਨੇ ਲੈ ਕੇ ਦਿੱਤਾ, ਸਪਾਂਸਰ। ਉਹਨਾਂ ਨੇ ਕਿਹਾ ਬੱਚਿਆਂ ਨੂੰ ਗਰਾਈ ਵਾਟਰ ਪਿਆਉਣਾ ਵਾ, ਮਕਾਨ ਸਾਡੇ ਵੱਲੋਂ, ਯਕੀਨ ਕਰ। ਇਹਦਾ ਦਾਦਾ ਬਾਹਰ ਨਿਕਲ ਕੇ ਕਹਿੰਦੇ ਆ 43 ਬੱਚਿਆਂ ਨੂੰ ਮੈਂ ਗੁੜਤੀ ਦਿੱਤੀ, ਸਿਰਫ ਬਾਕੀ ਵੱਡੇ ਭਰਾ ਨੇ ਲੈ। ਮਿੱਠੇ ਉਹਨਾਂ ਦੇ ਇੰਨੇ ਨਿਆਣੇ ਰੋਟੀ ਖਵਾ ਕੇ ਨਾ ਨਿਆਣੇ ਨੂੰ ਸਕੈਨਰ ਮਸ਼ੀਨ ਚ ਲਗਾਉਂਦੇ। ਕਿੰਨੇ ਕਰ ਛੋਲੋ ਤਾਜੇ ਦੀ ਛੋੜੋ ਹੁਣ। ਮਿੱਠਾ ਦੀ ਫੈਮਿਲੀ ਸਿਰਫ ਇੱਕੋ ਹੀ ਬੱਚਾ ਵਾ ਪੂਰੇ ਖਾਨਦਾਨ ਚ, ਉਹਨੂੰ ਇੱਕ ਸਾਈਡ ਤੇ ਫਰਾਕ ਪਾਈ ਤੇ ਇੱਕ ਸਾਈਡ ਤੇ ਗੈਲਸ ਬੰਨਿਆ, ਯਾਨੀ ਕਿ ਇੱਕੋ ਹੀ ਦੋ ਕੁੜੀ ਬਣਾਇਆ, ਉਹਨੇ ਮੁੰਡਾ ਬਣਾਇਆ ਜਾਨੀ ਕਿ। ਇਹਨਾਂ ਦੇ ਘਰ ਇੰਨੇ ਨਿਆਣੇ ਦੀ ਪੈਦਾਇਸ਼ ਹੋਈ ਆ, ਦਾਦਾ ਗੁੜਤੀ ਦੇ ਇੰਨੀ ਕੀ ਉਮਰ ਰਹਿ ਗਈ ਵੱਡੀ ਕਰਤੀ ਸਗੋਂ। ਇਹਨਾਂ ਦੇ ਘਰ ਇੰਨੇ ਬੱਚੇ ਨੇ, ਇਹਦੇ ਦਾਦੇ ਦੇ ਬੁੱਲ ਏਦਾਂ ਹੋ ਗਏ ਮੂੰਹ ਚੋਂ। ਇਹਨਾਂ ਦੇ ਘਰ ਇੰਨੇ ਨਿਆਣੇ ਆ, ਇੰਨੇ ਨਿਆਣੇ, ਦਾਦੇ ਦੇ ਨਿਆਣੇ ਖਲਾ ਦਾ ਮੂੰਹ ਇੱਥੇ ਰਹਿ ਗਿਆ ਬਸ। ਉਹ ਤਾਇਆ ਤਾਜ ਹਾਂ ਉੱਤੇ ਆ ਗੱਲ ਥੋੜੀ ਯਾਰ। ਇਹਨਾਂ ਦੇ ਘਰ ਦੇ ਨਾ ਮੋਬਾਈਲ ਇੱਕ ਬੰਦੇ ਨੇ ਫੜ ਲਿਆ ਤੇ ਉਹਦੇ ਚ 81 ਗਰੁੱਪ ਬਣੇ, WhatsApp ਗਰੁੱਪ। ਤੇ ਉਹਨਾਂ ਨੇ ਕਿਹਾ ਆ ਕੀ? ਕਹਿੰਦਾ ਯਾਰ ਫੈਮਿਲੀ ਆਪਣੀ ਦੇ ਗਰੁੱਪ ਨੇ। ਫਰੀਦ ਉਹਨਾਂ ਦੇ ਬਾਹਰ ਦਾ ਬੰਦਾ ਹੀ ਕੋਈ ਨਹੀਂ। ਪੂਰੀ ਕੰਧ ਤੇ ਆਪਣੀ ਗਰੁੱਪ ਫੋਟੋ ਟੇਪਾਂ ਨਾਲ ਜੋੜ ਕੇ ਲਾਈ। ਵੱਡੇ ਸਪੀਕਰ ਲੱਗੇ ਨੇ ਘਰ। ਅੱਛਾ ਹੈਲੋ ਹੈਲੋ ਅਰਸਲਾਨ ਜਿੱਥੇ ਵੀ ਹੈਗਾ ਹਾਂਡੀ ਦੇ ਕੋਲ ਆ ਕੇ ਰੋਟੀ ਖਾ ਲਵੇ। ਸੁਬਹ ਜਦੋਂ ਉੱਠਦੇ ਇਦਾਂ ਹੀ 에ਅਰ ਹੋਸਟਰ ਵਾਂਗੂ ਕੁੜੀ ਬੋਲਦੀ, ਆਪਣਾ ਬਿਸਤਰਾ ਕਲੋਜ਼ ਕਰਕੇ ਕੰਮ ਤੇ ਚਲੇ ਜਾਂਦੇ। ਫਰੀਦ ਉਹਨਾਂ ਦੇ ਜਦੋਂ ਇੰਨੇ ਜੀ ਜਦੋਂ ਸਿਰ ਸਾਲਣ ਵਾਲਾ ਹੁੰਦਾ, ਐ ਲੱਗਾ ਜਿਵੇਂ ਦਾਤਾ ਸਾਹਿਬ ਲੰਗਰ ਵਾਲੀ ਲਾਈਨਾਂ ਲੱਗੀਆਂ। ਇਹਨਾਂ ਦੇ ਵੀ ਇੰਨੇ ਚੀਜ਼ ਆ, ਤਾਇਆ ਸਿਰਫ ਬੂਹੇ ਚ ਇਸ ਕੰਮ ਲਈ ਖਲੋਤਾ, ਕਿੱਥੋਂ ਆਇਆ, ਕਿੱਥੇ ਚੱਲਣਾ, ਕਿੱਥੋਂ ਆਇਆ, ਕਿੱਥੇ ਚੱਲਣਾ। ਸਹੀ ਗੱਲ। ਫਰੀਦ ਉਹਨਾਂ ਦੇ ਭਾਈ ਇੰਨੇ ਬੱਚੇ ਆ, ਇਹ 3 ਨਿਆਣੇ ਏਦਾਂ ਖਿਲਾਉਂਦੇ ਆ, ਛੋਟੇ ਤਜਰਬਾ ਹੋ ਗਿਆ। ਇਹਨਾਂ ਦੇ ਇੰਨੇ ਬੱਚੇ ਆ, ਐਲਾਨ ਹੁੰਦਾ ਮਸਜਿਦ, ਆ ਮੁਹੱਦੇ ਦਾ 36 ਨੰਬਰ ਮੁੰਡਾ ਨਹੀਂ ਲੱਭ ਰਿਹਾ। ਮੁੰਡੇ ਦਾ 36 ਨੰਬਰ ਮੁੰਡਾ, ਉਹ ਭੇਡੇ ਮੁੰਡੇ ਦਾ 36 ਉਹ ਮੇਰੇ ਬੋਲਾ ਯਾਰ ਕੈਸੇ ਬੱਚੇ। ਇਹਨਾਂ ਦੇ ਕਿਸੇ ਕਜ਼ਨ ਦਾ ਵਿਆਹ ਹੋਣ ਲੱਗਾ, ਆਪਸ ਚ ਵਿਆਹ ਹੋਣ ਲੱਗਾ, ਤੇ ਜਿੱਥੇ ਵਿਆਹ ਹੋਇਆ ਸੀ ਨਾ, ਉਹ ਕੁੜੀ ਜਦੋਂ ਰੁਖਸਤੀ ਹੋਣ ਲੱਗੀ ਨਾ, ਤੇ ਕੁੜੀ ਆ ਰੋ ਕੇ ਆਪਣੇ ਪਿਓ ਦੇ ਨਾਲ ਨਾ ਉਹਨੇ ਜੱਫੀ ਪਾਈ ਵੀ ਰੁਖਸਤੀ ਇਹਨਾਂ ਦੇ ਘਰ ਆਉਣਾ ਸੀ ਉਹਨੇ, ਤੇ ਕਹਿੰਦੀ ਪਾਪਾ ਮੇਰਾ ਦਿਲ ਨਹੀਂ ਲੱਗਣਾ। ਕਹਿੰਦਾ ਹੈ ਬਗੈਰ ਉਹ ਯਾਰ ਦਿਲ ਨਹੀਂ ਲੱਗਣਾ, ਭਰੇ ਮੇਲੇ ਚ ਚੱਲੀ ਤੈਨੂੰ ਤੈਨੂੰ ਲੱਗਣਾ ਤੇ ਨੌਕ ਇਹ ਦਾਦਾ ਕਹਿੰਦਾ ਉਹ ਤੈਨੂੰ ਨਹੀਂ ਲੱਗਣਾ। ਇੱਕ ਹਲਕੀ ਜੀ ਫਿਲਮ ਹੈ, ਸਾਰੇ ਜੀ ਦੇਖਣ ਚਲ ਗਏ, ਉਹ ਬਾਕਸ ਆਫਿਸ ਤੇ ਹਿੱਟ ਹੋ ਗਈ। ਇਹਨਾਂ ਨੇ ਇੱਕ ਵਿਆਹ ਕੀਤਾ ਆਪਣੀ ਬੱਚੀ ਦਾ, ਤੇ ਉਹ ਜਿਹੜਾ ਜਵਾਈ ਸੀ ਨਾ ਉਹਨੂੰ ਮੁਬਾਰਕ ਦੇ ਉਹ ਇੰਜ ਹੋ ਗਿਆ। ਜੱਫੀਆਂ ਇੰਨੇ ਜੀ ਸੀ ਇਹਨਾਂ ਨੇ ਪੁੱਛਿਆ ਤੁਹਾਡਾ ਦਾਦਾ ਕਿੱਦਾਂ ਮਰਿਆ? ਕਹਿੰਦਾ ਉਹਨੇ ਮਜ਼ਾਕ ਕੀਤਾ, ਬਾਅਦ ਚੋਂ ਪੱਤੀ ਮੰਗੀ ਇੰਜ।
ਸਾਰੇ ਆ ਗਏ ਬੱਤੀ ਕੱਟਣ। ਇਹਨਾਂ ਦੇ ਘਰ ਦੇ ਇੰਨੇ ਜੀ ਆ, ਸਾਰੇ ਘਰ ਬੈਠੇ ਫਿਲਮ ਦੇਖਣ ਦੇ। ਇਹਨਾਂ ਦੇ ਇੱਕ ਭਰਾ ਨੇ ਵਿੱਚ ਸਮੋਸੇ ਵਿੱਚ 8 ਲੱਖ ਰੁਪਏ ਸੇਲ ਕਰ ਲਏ ਵਿੱਚ ਆਪਣੇ ਘਰੋਂ। ਇਹਨਾਂ ਦੇ ਇੰਨੇ ਭਰਾ ਨੇ ਨਾ, ਬੱਚੇ ਵੀ ਗਾਂ ਇੰਨੇ ਨੇ, ਤੇ ਸਾਰਿਆਂ ਭਰਾਵਾਂ ਨੇ ਹੱਥਾਂ ਤੇ ਬਰਨੌਲੇ ਲਾਏ। ਭਲਾ ਕਿਉਂ? ਡੇਲੀ DNA ਚੈੱਕ ਕਰਦੇ ਮੇਰਾ ਬੱਚਾ ਕਿਹੜਾ। ਇਹ ਬ੍ਰਸ਼ ਭਲਾ ਕਿੱਦਾਂ ਕਰਦੇ ਸਵੇਰੇ ਉੱਠ ਕੇ? ਇੰਜ ਕਰਕੇ ਸਾਰੇ ਬਹਿ ਜਾਂਦੇ, ਮਸ਼ੀਨ ਲੱਗਦੀ ਸ਼ਰ ਸ਼ਰ। ਲਓ ਜੀ ਨਾਜ਼ਰੀਨ, ਬੌਂਗੀਏ ਕਾ ਅਖਤਾਮ ਹੁਆ। ਯਾਰ ਇਹਨਾਂ ਦੇ ਇੰਨੇ ਬੱਚੇ ਨੇ, ਖੁਸਰਾ ਇੱਕ ਵਧਾਈ ਲੈਣ ਆ ਗਿਆ, ਜਦੋਂ ਚੱਲਾ ਉਹਦੇ ਏਡੀ ਦੌੜੀ। ਉਹ ਵਧਾਈ ਮੰਗਦੇ ਉੱਥੇ ਹੀ ਰਹਿ ਪਿਆ। ਇਹਨਾਂ ਦੇ ਘਰ ਦੀ ਇੱਕ ਨੌਂ ਵਾਪਸ ਗਈ ਕੱਲੀ ਮਾਪਿਆਂ ਨਾਲ, ਤੇ ਜਾ ਕੇ ਉਹਦੇ ਪਿਓ ਨੇ ਕਿਹਾ, ਧੀਏ ਉਹ ਕਿੱਥੇ, ਉਹ ਆਇਆ ਨਹੀਂ ਉਹ ਤੇਰਾ ਬੰਦਾ। ਉਹਨੇ ਕਿਹਾ ਜੀ ਹੁਣ ਮੈਂ 15 ਦਿਨ ਤੇ ਉਹਨੂੰ ਲੱਭਣ ਤੇ ਲਾ ਕੇ, ਤੇ ਮੈਂ ਹੁਣ ਕੀ ਕਰਾਂ, ਫਿਰ ਮੈਂ ਕੱਲੀ ਆ ਗਈ ਕਿਸੇ ਦੇ ਕਮਰੇ 'ਚ। ਇੰਨੇ ਜੀ ਆ, ਅਕਸਰ ਇੱਕ ਦੂਸਰੇ ਨੂੰ ਕਹਿ ਦਿੰਦੇ, ਭਾਜੀ ਮੈਂ ਤੁਹਾਨੂੰ ਕਿਤੇ ਵੇਖਿਆ। ਇਹਨਾਂ ਦੇ ਘਰ ਦੇ ਇੰਨੇ ਜੀ ਆ, ਇਹਨਾਂ ਦੇ ਘਰ ਦੇ ਬਾਹਰ ਨਾ 4 ਵੱਡੇ ਕੰਟੇਨਰ ਖੜੇ। ਇਹਨੇ ਪੁੱਛਿਆ ਬੂ ਕੀ ਆ? ਕਹਿੰਦਾ ਤੁਹਾਡੇ ਸਾਰਿਆਂ ਦੇ ਸ਼ਨਾਖਤੀ ਕਾਰਡ ਬਣ ਕੇ ਆ ਗਏ, ਲਵਾਓ ਸਾਰੇ। ਇਹ ਆਪਾਂ ਆਪਸ ਰਾਬਤਾ ਕਿੱਦਾਂ ਕਰਦੇ ਆ? ਜਦ ਪੁੱਛਿਆ ਤਾਇਆ ਕਿੱਥੇ ਆ? ਯਾਰ ਉਤਲਾ ਕਮਰਾ ਨਹੀਂ, 92 ਨੰਬਰ ਬੈੱਡ ਤੇ ਆ। ਆਪਣੇ ਘਰ ਚ ਹੀ ਦਾ ਬੈੱਡਾਂ ਦੇ ਨੰਬਰ। ਇੰਨੇ ਘਰ ਦੇ ਜੀ ਆ, ਫੂਡ ਪਾਂਡੇ ਵਾਲਿਆਂ ਨੇ ਇਹਨਾਂ ਵਾਸਤੇ ਇੱਕ ਜਹਾਜ਼ ਬਣਾਇਆ, ਤੇ ਫੂਡ ਪਾਂਡਾ ਗੱਲਾਂ ਕੀਤਾ। ਇੰਨੇ ਜੀ ਆ, ਸਾਰੇ ਜੀ ਇੱਕ ਜਗ੍ਹਾ ਤੇ ਇਕੱਠੇ ਹੋ ਜਾਣ, ਉੱਥੇ ਸਿਗਨਲ ਬੰਦ ਹੋ ਜਾਂਦੇ ਆ ਵੀ ਇਹਨਾਂ ਕੁੱਟੇ ਜਾਂਦੇ ਆ। ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖਣਾ, ਤੇ ਤੁਸੀਂ ਦੱਸਣਾ ਵੀ ਇਹਨਾਂ ਦੇ ਘਰ ਕਿੰਨੇ ਜੀ ਹੈ। ਯਾਰ ਸਿਰਫ ਇਹਨਾਂ ਸਾਰਿਆਂ ਰਲ ਕੇ ਵਾਅਦਾ ਕੀਤਾ ਵਾ ਕਿ ਅਸੀਂ ਗਾਂ ਤੋਂ ਲੜਾਂਗੇ ਨਹੀਂ, ਤੇ ਇਦਾਂ ਹੱਥ ਮਿਲਾਏ ਆ, ਇੰਨੇ ਹੱਥ ਹੋ ਗਏ, ਹੱਥਾਂ ਦਾ ਮਨਾਰ ਬਣ ਗਿਆ। ਚਲੋ ਫਿਰ ਕਿਸ ਦਿਨ ਕਿਸੇ ਸ਼ੋਅ 'ਚ ਹੋਰ ਦੱਸਾਂਗੇ ਵੀ ਇਹਦੇ ਕਿੰਨੇ ਆ। ਇੰਨੇ ਘਰ ਦੇ ਜੀਆ, ਤੇ ਉਹ ਖੇਡ ਨਹੀਂ ਲੁੱਕ ਛੁਪ ਦਾਣਾ, ਜਦੋਂ ਇਹਨੇ ਉਹਦੇ ਚੱਕਿਆ ਤੇ ਉਹ ਅੰਨਾ ਹੋਇਆ ਸੀ। ਨਹੀਂ ਇੰਨਾ ਰਸ਼ ਆ ਦੇ ਘਰ, ਇੰਨਾ ਰਸ਼ ਆ ਕਿ ਇਹ ਲੁਕਣ ਮਿੱਟੀ ਖੇਡ ਰਹੇ। ਇੱਕ ਬੰਦੇ ਨੇ ਇੰਜ ਕੀਤਾ, ਤੇ ਉਹਨੇ ਕਿਹਾ ਹਾਂ ਵੀ ਲੁੱਕ ਗਏ। ਉਹਨੇ ਕਿਹਾ ਹਾਂ। ਉਹਨੇ ਇੰਜ ਕੀਤਾ, ਤੇ ਸਾਹਮਣੇ ਉਹ ਖਲੋਤਾ, ਜਗ੍ਹਾ ਹੀ ਕੋਈ ਨਹੀਂ ਹੈ। ਯਾਰ ਇਹਨਾਂ ਨੇ ਵਾਲ ਘਟਾਉਣੇ ਸੀ, ਤੇ ਆਲ ਪਾਕਿਸਤਾਨ ਬਾਰਬਰ ਐਸੋਸੀਏਸ਼ਨ ਨੂੰ ਕਾਲ ਕਰਤੀ। ਭਾਜੀ ਇਹਨਾਂ ਉਹਨਾਂ ਨੂੰ ਕਹਿੰਦੇ ਵਾਲ ਕੱਟਣੇ, ਉਹਨਾਂ ਕਹਿੰਦੇ ਆਇਓ ਫਾਰਾ ਚੌਕ 'ਚ। ਲੋਕੀ ਤੇ ਨਾਰਮਲ ਰੋਟੀ ਘਰ ਖਾਂਦੇ ਨੇ ਕਿ ਪਲੇਟ 'ਚ ਸਾਲਣ ਪਾ ਕੇ ਕਹਿੰਦੇ 2-2 ਹੋ ਜਾਓ। ਇਹਨਾਂ ਦੇ ਪਲੇਟ 'ਚ ਸਾਲਣ ਪਾ ਕੇ ਕਹਿੰਦੇ ਚਲੋ ਯਾਰ 26 ਜਣੇ ਹੋ ਜਾਓ। ਨਹੀਂ ਸਟੇਡੀਅਮ ਮੈਚ ਵੇਖਣ ਚਲੇ ਗਈ ਸਾਰੀ ਫੈਮਿਲੀ ਸਟੇਡੀਅਮ ਮੈਚ ਵੇਖਣ ਚਲੀ। ਬਾਅਦ 'ਚ ਪਤਾ ਲੱਗਾ ਜਿਹੜੇ ਟੀਮ ਨੇ ਉਹਦੇ 'ਚ ਵੀ 4-4 ਜਣੇ ਇਹਨਾਂ ਦੇ ਖੇਡਦੇ। ਲੋ ਜੀ ਨਾਜ਼ਰੀਨ, ਲਵ ਯੂ, ਆਪਣਾ ਖਿਆਲ ਰੱਖਣਾ, ਔਰ ਐਂਡ ਤੇ ਬਹੁਤ ਸਾਰੀਆਂ ਦੁਆਵਾਂ ਸਾਡੇ ਪਾਕਿਸਤਾਨ ਵਾਸਤੇ, ਪਾਕਿਸਤਾਨ ਦੇ ਹਾਲਾਤ ਵਾਸਤੇ। ਦਿਲੋਂ ਬਹੁਤ ਸਾਰੀਆਂ ਦੁਆਵਾਂ ਕਿ ਅੱਲਾਹ ਪਾਕ, ਰੱਬ ਪਾਕ ਇਹਨੂੰ ਨਾ ਸਾਡੇ ਜਿਹੜੇ ਹਾਲਾਤ ਨੇ ਇਹਨਾਂ ਨੂੰ ਦੁਰਸਤ ਕਰੇ, ਉਹ ਸਾਡੇ ਲਈ ਜੋ ਬਿਹਤਰ ਹੈ ਨਾ, ਸਾਡੀਆਂ ਪਰੇਸ਼ਾਨੀਆਂ ਤਕਲੀਫਾਂ ਦੂਰ ਫਰਮਾਵੇ, ਤੇ ਜੋ ਸਾਡੇ ਲਈ ਬਿਹਤਰ ਆ ਉਹ ਸਾਡੇ ਲਈ ਕਰ ਦੇਵੇ। ਥੈਂਕ ਯੂ, ਲਵ ਯੂ, ਅੱਲਾਹ ਵੀ ਦੱਸ ਦਿਓ ਕਿ ਮੈਂ ਇਦਾਂ ਦੀ ਕੋਈ ਹਰਕਤ ਨਹੀਂ ਕਰਦਾ, ਉਹ ਸ਼ੁਗਲ ਕਰਦੇ ਹੋ ਤੁਸੀਂ। ਨਹੀਂ ਮਜ਼ਾਕ ਹੀ ਕਰਦੇ ਨੇ ਉਹ, ਮੇਰੇ ਘਰ ਦੇ ਹੀ ਯਾਰ ਸਾਰੇ ਜੀ ਭਾਈ ਨੂੰ ਸਟੇਡੀਅਮ ਮੈਚ ਦੇਖਣ ਚਲੇ ਗਏ ਕ੍ਰਿਕਟ ਦਾ, ਤੇ ਖਿਲਾੜੀ ਫੀਲਡਰ ਕਹਿੰਦੇ ਯਾਰ ਨਾਲ ਨੂੰ ਹੋ ਕੇ ਖਲੋ ਯਾਰ। ਯਾਰ ਇਹਨਾਂ ਦੇ ਇੰਨੇ ਜੀ ਖੁਰਲੀ ਤਰ੍ਹਾਂ ਸਾਲਣ ਹੁੰਦਾ, ਤੇ ਇੱਕ ਸਾਈਡ ਨੂੰ ਪੀਕ ਹੈਗੀ ਆ, ਤੇ ਆਪਣੇ ਭਰਾ ਨੂੰ ਕਹਿੰਦੇ ਇੱਥੇ ਹੱਥ ਰੱਖ, ਬੋਟੀ ਨਾ ਲੱਗ। ਅੱਛਾ, ਸਟੇਡੀਅਮ 'ਚ ਫੀਲਡਰ ਖੜਾ ਵਾ ਆਸਟ੍ਰੇਲੀਆ ਦਾ, ਠੀਕ ਆ, ਤੇ ਇੰਜ ਕੈਚ ਆਈ, ਤੇ ਉਹਨੂੰ ਲਾਗੋਂ ਇੱਕ ਆਵਾਜ਼ ਆਈ, ਫੜ ਛੱਡੀ ਨਾ। ਉਹਨੇ ਦੇਖਿਆ ਤੇ ਨਾਲ ਇਹਦਾ ਵੱਡਾ ਭਰਾ ਖਲੋਤਾ। ਉਹਨੇ ਕਿਹਾ ਤੂੰ ਕਿੱਧਰ ਕਰਨਾ ਪਾਇਓ, ਤੂੰ ਜਗ੍ਹਾ ਨਹੀਂ। ਇੰਨੇ ਘਰ ਦੇ ਜੀ ਆ ਬੋਲਰ ਨੇ ਅਪੀਲ ਕੀਤੀ ਆ, ਇਹਦਾ ਭਰਾ ਕਹਿੰਦੇ ਆ ਪੈਨ ਨੂੰ ਨਾ ਦਈ ਓਟ ਓਏ, ਹੋਰ ਨਾ ਕਤਰੇ ਪਿਆਉਣ ਵਾਲੇ, ਜਿਹੜੇ ਕਤਰੇ ਪਿਆਉਣ ਵਾਲੇ ਆਪਣੇ ਹੀ ਇੰਨੇ ਜੀ ਨੇ ਵਿੱਚ, ਤੇ ਲੜਨ ਦੇ ਨੇ। ਵੇਲਾ ਛੱਬੇ ਨੇ ਮੈਨੂੰ ਨਹੀਂ ਕਤਰੇ ਪਿਆਏ। ਓਕੇ।